ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 5 ਮਈ ਦਿਨ ਵੀਰਵਾਰ ਸਾਡੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੁਣ ਜੁੜ ਚੁੱਕੇ ਨੇ ਸਾਡੇ ਨਾਲ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ AARP ਦੇ ਮੈਂਬਰ ਹੋ, ਜੇ ਤੁਹਾਡਾ ਰੈਕਡ ਕਲੀਨ ਆ ਤੇ ਇਹ ਤੁਹਾਨੂੰ ਘਰਾਂ ਅਤੇ ਕਾਰਾਂ ਦੇ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਡਿਸਕਾਊਂਟ ਦਵਾ ਸਕਦੇ ਆ, ਪੈਸੇ ਤੁਹਾਡੇ ਬਚਾ ਸਕਦੇ ਨੇ। ਸੋ ਉਸ ਦੇ ਬਾਰੇ ਪਤਾ ਕਰਨ ਲਈ ਜਾਂ ਕਿਸੇ ਵੀ ਤਰੀਕੇ ਦੇ ਇੰਸ਼ੋਰੈਂਸ ਲਈ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ। ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਖਲੋਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਕਾਬਲ ਸਿੰਘ ਬੈਂਸ ਤੇ ਦਲਬੀਰ ਸਿੰਘ ਗਿੱਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ ਵੀ ਟਾਈਟਲਰ ਨੇ ਕਿਹਾ ਵੀ ਸਿੱਖਾਂ ਕੋਲੋਂ ਮੁਆਫੀ ਮੰਗਣ ਲਈ ਤਿਆਰ। ਇਹ ਬਹੁਤ ਹੈਰਾਨਕੁਨ ਜਿਹੜਾ ਬਿਆਨ ਆਇਆ। ਇਹ ਹੁਣ ਪਤਾ ਨਹੀਂ ਕਿ ਜਦੋਂ ਕੈਪਟਨ ਘਿਰਿਆ ਮੁਸੀਬਤ ਦੇ ਵਿੱਚ ਤੇ ਇਹ ਉਹ ਰਿਣ ਉਤਾਰ ਰਿਹਾ ਜਿਹੜਾ ਕੈਪਟਨ ਨੇ ਇੱਕ ਵਾਰੀ ਚਾੜਿਆ ਸੀ ਕਿ ਜਗਦੀਸ਼ ਟਾਈਟਲਰ ਦਾ ਕੋਈ ਰੋਲ ਨਹੀਂ ਹੈ। ਸ਼ਾਇਦ ਉਹਦੀ ਭਰਪਾਈ ਕੀਤੀ ਜਾ ਰਹੀ ਹੋਵੇ, ਕਿਉਂਕਿ ਉਹ ਵੀ ਅੱਜ ਕੱਲ੍ਹ ਇਹਨਾਂ ਮਸਲਿਆਂ ਤੇ ਕਾਫੀ ਗੁੰਝਲਿਆ ਹੋਇਆ। ਦੂਜੇ ਨੰਬਰ ਤੇ ਵੀ ਹੋ ਸਕਦਾ ਹੋ ਕਿ ਇਹ ਨੀਤ ਪਰਿਵਰਤਨ ਹੋ ਗਿਆ ਹੋਵੇ, ਪਰ ਨੀਤ ਪਰਿਵਰਤਨ ਘੱਟ ਲੱਗਦਾ ਹੈ, ਸ਼ਾਇਦ ਨੀਤੀ ਪਰਿਵਰਤਨ ਜ਼ਿਆਦਾ ਹੋਇਆ ਹੋਵੇ। ਇਹ ਵੀ ਲੱਗਦਾ ਹੈ ਕਿ ਸ਼ਾਇਦ ਜਿਸ ਤਰੀਕੇ ਨਾਲ ਫੂਲਕਾ ਬਨਾਮ ਪ੍ਰਸ਼ਾਂਤ ਕਿਸ਼ੋਰ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜੋ ਉਹ ਮੈਸੇਜ ਸੀ, ਜੇ ਉਹਦੀ ਵਰਡਿੰਗ ਪੜ੍ਹੀਏ ਤੇ ਉਹਦੇ 'ਚ ਇਹੀ ਕੁਝ ਆਇਆ ਸੀ ਕਿ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਕੁਝ ਇਸ ਤਰੀਕੇ ਦੇ ਜਿਹੜੇ ਮੁੱਦੇ ਉਹ ਰੱਖਣਾ ਚਾਹੁੰਦੇ ਹਾਂ, ਸਾਨੂੰ ਸੁਝਾਅ ਦਿਓ। ਤਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਰਣਨੀਤਿਕ ਜਿਹੜਾ ਇਹ ਫੈਸਲਾ ਲਿਆ ਗਿਆ, ਕੁਛ ਵੀ ਹੋਵੇ, ਪਰ ਮੇਰੇ ਖਿਆਲ ਦੇ ਨਾਲ ਇਹ ਮਨਜ਼ੂਰ ਨਹੀਂ ਹੋਣਾ, ਕਿਉਂਕਿ ਮਾਫੀ UPA ਸਰਕਾਰ ਜਿਹੜੀ ਪਾਰਟ 1 ਪਹਿਲੇ ਭਾਗ ਵਾਲੀ ਸਰਕਾਰ ਬਣੀ ਸੀ, ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਬਣਾਇਆ ਹੀ ਇਸੇ ਕਰਕੇ ਸੀ ਕਿ ਸਿੱਖਾਂ ਦੇ ਵਿੱਚ ਸਾਡੀ ਸਾਖ ਹੈ ਜਿਹੜੀ ਬਹਾਲ ਹੋ ਜਾਵੇ। ਮਾਫੀ ਵੀ ਮੰਗੀ ਮਨਮੋਹਨ ਸਿੰਘ ਹੋਰਾਂ ਨੇ, ਪਰ ਉਹ ਮਾਫੀ ਦਾ ਕੋਈ ਅਸਰ ਨਹੀਂ ਹੋਇਆ। ਜੇ ਅਸਰ ਹੋਇਆ ਹੁੰਦਾ ਤੇ ਅੱਜ ਜਿਹੜੇ ਅਮਰਿੰਦਰ ਸਿੰਘ ਹੋਰਾਂ ਤੇ ਇਹ ਹੋ ਰਹੇ ਆ ਸਾਰੇ ਕੁਛ, ਤਾਂ ਇਹ ਵਿਰੋਧ ਨਾ ਹੁੰਦੇ। ਜੇਕਰ ਉਹ ਮਾਫੀ ਕਬੂਲ ਕੀਤੀ ਹੁੰਦੀ ਤਾਂ ਇਹ ਮਾਫੀ ਵੀ ਕਬੂਲ ਨਹੀਂ ਕੀਤੀ ਜਾ ਸਕਦੀ। ਹੁਣ ਜੋ ਕਹਿ ਰਿਹਾ ਟਾਈਟਲਰ, ਜੋ ਕਹਿ ਰਿਹਾ ਉਹਦੇ ਬਿਆਨ ਵੀ ਜਿਹੜੇ ਸ਼ਬਦ ਵੀ ਹੈ ਜਿਹੜੇ ਉਹ ਵੀ ਆਪਸ ਦੇ ਵਿੱਚ ਕਹਿੰਦੇ ਆ। ਉਹ ਕਹਿੰਦਾ ਕਿ ਮੈਂ ਸਿੱਖ ਜਗਤ ਕੋਲੋਂ ਮਾਫੀ ਮੰਗਣ ਲਈ ਤਿਆਰ ਹਾਂ, ਮੈਂ ਦੋਸ਼ਾਂ ਲਈ ਮਾਫੀ ਮੰਗਣ ਨੂੰ ਤਿਆਰ ਹਾਂ, ਪਰ ਉਹ ਕਹਿੰਦਾ ਕਿ ਮੈਂ ਨਿਰਦੋਸ਼ ਹਾਂ। ਹੁਣ ਜਿਹੜਾ ਬੰਦਾ ਨਿਰਦੋਸ਼ ਹੈ, ਮਾਫੀ ਕਿਉਂ ਮੰਗੇਗਾ? ਸਭ ਤੋਂ ਵੱਡਾ ਸਵਾਲ ਹੈ। ਮਾਫੀ ਤੇ ਉਹ ਮੰਗਦਾ ਜਿਹੜਾ ਗੁਨਾਹ ਨੂੰ ਕਬੂਲ ਕਰਦਾ, ਇਕਬਾਲ ਕਰਦਾ ਕਿ ਮੇਰੇ ਤੋਂ ਗਲਤੀ ਹੋਈ ਹੈ। ਉਹ ਕਹਿੰਦਾ ਕਿ ਮੈਂ ਨਿਰਦੋਸ਼ ਹਾਂ, ਮੇਰੇ ਤੇ ਦੋਸ਼ ਲੱਗੇ, ਮੈਂ ਉਹਦੀ ਵੀ ਮਾਫੀ ਮੰਗਣ ਨੂੰ ਤਿਆਰ ਹਾਂ। ਜਿਹੜੀ ਗੱਲ ਹੈ ਹਲਕੋਂ ਨਹੀਂ ਉਤਰਦੀ ਕਿ ਕੋਈ ਨਿਰਦੋਸ਼ ਮਾਫੀ ਮੰਗੇਗਾ। ਇਹ ਤੇ ਜਿੱਦਾਂ ਕਹਿ ਲਈਏ ਕਿ ਮਾਫੀ ਨਹੀਂ ਮੰਗੀ ਜਾ ਰਹੀ, ਕਿਸਾਨ ਕੀਤਾ ਜਾ ਰਿਹਾ ਕਿ ਜੇ ਤੁਸੀਂ ਆਖੋ ਤਾਂ ਮੈਂ ਮਾਫੀ ਮੰਗ ਲੈ, ਅਗਲੇ ਦੇ ਆਸਾਨ ਵਾਲੀ ਗੱਲ ਹੈ। ਨਿਰਦੋਸ਼ ਤੇ ਉਹ ਸੀਗੇ ਨਾ ਜਿਨ੍ਹਾਂ ਦੀਆਂ ਲਿਸਟਾਂ ਬਣੀਆਂ, ਮੁੜ ਕੇ ਦਸਤਾਰਾਂ ਜੂੜਿਆਂ ਤੋਂ ਚੁਣ ਚੁਣ ਕੇ ਵਹਿਸ਼ੀਆਂ ਤੇ ਜਾਨਵਰਾਂ ਦਾ ਖੁਰਾਕ ਬਣਾ ਦਿੱਤੇ ਗਏ, ਉਹਨਾਂ ਨੂੰ ਰੰਗੀ ਭਾਗੀ ਵਸਦਿਆਂ ਨੂੰ। ਨਿਰਦੋਸ਼ ਤੇ ਉਹ ਨੇ। ਨਿਰਦੋਸ਼ ਤੁਹਾਡੇ ਤੇ ਹਾਲੇ ਮਾਮਲੇ ਨੇ ਅਦਾਲਤਾਂ ਦੇ ਵਿੱਚ, ਤੁਹਾਡੇ ਖਿਲਾਫ ਤੇ ਜਿਹੜੇ ਗਵਾਹ ਉਹ ਜਿਉਂਦੇ ਜਾਗਦੇ ਨੇ ਹਾਲੇ। ਤੁਸੀਂ ਨਿਰਦੋਸ਼ ਆਪਣੇ ਆਪ ਨੂੰ ਨਹੀਂ ਗਰਦਾਨ ਸਕਦੇ। ਦੂਜੇ ਨੰਬਰ ਤੇ ਉਹ ਇੱਕ ਗੱਲ ਹੋਰ ਬੜੀ ਦਿਲਚਸਪ ਕਹਿੰਦਾ, ਉਹ ਕਹਿੰਦਾ ਕਿ ਇਹ ਜਿਹੜਾ ਕਤਲੇਆਮ ਸੀਗਾ ਇਹਦੇ ਵਿੱਚ ਜਨਸੰਘੀ ਸਨ, ਭਾਜਪਾ ਵਾਲੇ ਸਨ, ਉਹਨਾਂ ਤੇ ਪਰਚੇ ਵੀ ਦਰਜ ਹੋਏ ਨੇ ਔਰ ਅਖਬਾਰਾਂ 'ਚ ਵੀ ਛਪਿਆ ਸਾਰਾ ਕੁਛ। ਇਹ ਇੱਕ ਬੜੀ ਦਿਲਚਸਪ ਗੱਲ ਕਹੀ ਹੈ, ਕਿਉਂਕਿ ਅੱਜ ਤੱਕ ਇਹ ਤੇ ਆਪਾਂ ਨੂੰ ਪਤਾ ਹੀ ਆ ਕਿ ਸਭ ਕੁਛ ਹੋਇਆ ਤਾਂ ਮਿਲ ਮਿਲਾ ਕੇ ਹੀ ਹੈ, ਪਰ ਕੋਈ ਵੀ ਕਾਂਗਰਸੀ ਇਹਨਾਂ ਦਾ ਨਾਂ ਨਹੀਂ ਸੀ ਲੈਂਦਾ। ਟਾਈਟਲਰ ਨੇ ਨਾਂ ਲੈ ਕੇ ਇੱਕ ਹੋਰ ਜਿਹੜਾ ਪੱਖ ਆ ਉਹ ਖੋਲ ਦਿੱਤਾ ਇਸ ਮਸਲੇ ਦਾ। ਤੀਜੀ ਗੱਲ ਜੇ ਆਪਾਂ ਇਸੇ ਬਿਆਨ ਦੀ ਲਈਏ ਜਗਦੀਸ਼ ਟਾਈਟਲਰ ਦੀ, ਤੇ ਉਹ ਇਹ ਹੈ ਕਿ ਇਹ ਕਹਿੰਦਾ ਆ
ਕਿ ਮੈਂ ਉਸ ਸਮੇਂ ਮੌਜੂਦ ਹੀ ਨਹੀਂ ਸਾਂ। ਮੈਨੂੰ ਫਸਾਇਆ ਗਿਆ ਔਰ ਮੇਰੇ ਨਾਲਦਿਆਂ ਹੀ ਮੇਰੀ ਸਿਆਸੀ ਜਿਹੜੀ ਰੁਤਬੇਦਾਰੀ ਸੀ ਉਹਦੇ ਤੋਂ ਸੜ ਕੇ ਖਫਾ ਹੋ ਕੇ ਉਹਨਾਂ ਨੇ ਮੈਨੂੰ ਫਸਾਇਆ। ਮੈਂ ਉਸ ਦਿਨ ਯੂਪੀ ਦੇ ਵਿੱਚ ਸੀਗਾ ਜਿਸ ਦਿਨ ਇਹ ਸਭ ਕੁਛ ਵਾਪਰਿਆ, ਔਰ ਇਹਦੀ ਵੀਡੀਓ ਫੁਟੇਜ ਵੀ ਹੈ ਕਿ ਮੈਂ 1 ਨਵੰਬਰ ਨੂੰ ਵਾਪਸ ਆਇਆ ਯੂਪੀ ਦੇ ਵਿੱਚੋਂ, ਜਿਸ ਦਿਨ ਇੰਦਰਾ ਗਾਂਧੀ ਦਾ ਸੰਸਕਾਰ ਕੀਤਾ ਜਾ ਰਿਹਾ ਸੀ। ਹੁਣ ਇਹ ਆਪਣੇ ਆਪ ਦੇ ਵਿੱਚ ਬੜਾ ਸਵਾਲ ਹੈ ਵੱਡਾ ਕਿ ਚਲੋ ਤੁਹਾਡੇ ਨਾਲ ਦੇ ਤੁਹਾਨੂੰ ਫਸਾ ਰਹੇ ਸੀ, ਪਰ ਜਿਨ੍ਹਾਂ ਲੋਕਾਂ ਨੇ ਤੁਹਾਡੇ ਤੇ ਦੋਸ਼ ਲਾਏ ਕਿ ਤੁਸੀਂ ਭੀੜਾਂ ਦੀਆਂ ਅਗਵਾਈਆਂ ਕਰਦੇ ਰਹੇ, ਤੁਸੀਂ ਉਹਨਾਂ ਨੂੰ ਸਾਜੋ ਸਮਾਨ ਕਤਲੋ ਗਾਰਤ ਦਾ ਜਿਹੜਾ ਉਹਨਾਂ ਨੇ ਵਰਤਿਆ ਤੁਸੀਂ ਉਹਨਾਂ ਨੂੰ ਮੁਹੱਈਆ ਕਰਵਾਉਂਦੇ ਰਹੇ, ਤੁਸੀਂ ਉਹਨਾਂ ਨੂੰ ਉਕਸਾਉਂਦੇ ਰਹੇ ਭੀੜਾਂ ਨੂੰ। ਕੀ ਉਹਨਾਂ ਦੇ ਨਾਲ ਵੀ ਤੁਹਾਡਾ ਕੋਈ ਸਿਆਸੀ ਵੈਰ ਵਿਰੋਧ ਸੀ? ਕੀ ਉਹਨਾਂ ਲੋਕਾਂ ਨੇ ਜੋ ਕੋਈ ਟਰੱਕ ਦਾ ਕੰਮ ਕਰਦਾ ਸੀ, ਜੋ ਕੋਈ ਸਬਜ਼ੀ ਵਾਲਾ ਠੇਲਾ ਲਾਉਂਦਾ ਸੀ, ਕੀ ਉਹਨਾਂ ਦਾ ਵੀ ਤੁਹਾਡੇ ਨਾਲ ਕੋਈ ਸਿਆਸੀ ਰੰਜੋਖਾਰ ਸੀ? ਸੋ ਇਹ ਆਪਣੇ ਆਪ ਦੇ ਵਿੱਚ ਜਿਹੜੇ ਬਿਆਨ ਆ ਉਹ ਇਹਨਾਂ ਦੇ ਕੋਈ ਤਰਕ ਭਰਪੂਰ ਨਹੀਂ ਹੈ। ਇੱਕ ਪਾਸੇ ਨਿਰਦੋਸ਼ ਆਖੀ ਜਾਂਦੇ ਕਿ ਮੈਂ ਨਿਰਦੋਸ਼ ਹਾਂ, ਬੇਗੁਨਾਹ ਫਸਾ ਦਿੱਤਾ, ਦੂਜੇ ਪਾਸੇ ਮੈਂ ਮਾਫੀ ਮੰਗਦਾ। ਠੀਕ ਆ ਕਿ ਮਾਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈ ਕਿ ਮਾਫੀ ਮੰਗਣੀ, ਪਰ ਉਹਦੇ ਲਈ ਤੁਹਾਨੂੰ ਘੱਟੋ ਘੱਟ ਪਾਕ ਸਾਫ਼ ਤੇ ਹੋਣਾ ਪਏਗਾ ਨਾ। ਤੁਹਾਨੂੰ ਆਪਣੇ ਜਿਹੜੇ ਜਲੇਬੀ ਵਾਲੇ ਵਿੰਗ ਬੁਲਾਵੇਂ ਉਹ ਕੱਢਣੇ ਪੈਣਗੇ, ਇਸ ਤਰ੍ਹਾਂ ਗੱਲ ਨਹੀਂ ਬਣਦੀ। ਜੀ ਜੀ ਅਗਲੀ ਆਪਾਂ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਤਾਮੀਲ ਕਰਵਾਏ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੋ ਹੋ ਰਿਹਾ ਹੈ ਉਹ ਤੇ ਬਿਲਕੁਲ ਜਿਵੇਂ ਕਹਿ ਲਈਏ ਨਾ ਕਿ ਇਸ ਤਰੀਕੇ ਦਾ ਹੋ ਰਿਹਾ ਹੈ ਕਿ ਕੋਈ ਰੁੜਿਆ ਜਾਂਦਾ ਸੀ ਤੇ ਉਹਨੇ ਕੰਬਲ ਦੇ ਭੁਲੇਖੇ ਰਿਛ ਨੂੰ ਹੱਥ ਪਾ ਲਿਆ, ਨਾਲ ਦਾ ਕਹਿੰਦਾ ਛੱਡ ਦੇ ਤੇ ਉਹ ਕਹਿੰਦਾ ਹੁਣ ਕੀ ਕਰਾਂ, ਕੰਬਲ ਨਹੀਂ ਛੱਡਦਾ। ਇਹ ਉਹ ਹਾਲ ਹੋਇਆ ਪਿਆ ਕਿ ਕੈਪਟਨ ਅਮਰਿੰਦਰ ਨੂੰ ਕੰਬਲ ਨਹੀਂ ਛੱਡਦਾ। ਅੱਗੇ ਭੱਜ ਕੇ ਜਾਂਦੇ ਸਨ US ਦੇ ਵਿੱਚ, ਕੈਨੇਡਾ ਦੇ ਵਿੱਚ, ਪਰ ਐਤਕੀ ਲੱਗਦਾ ਕਿ ਜਿੱਦਾਂ ਅਕਾਲੀ ਨਕਸ਼ਾ ਵੇਖ ਕੇ ਉੱਥੇ ਘਰ ਬੈਠੇ ਸਾਰ ਲੈਂਦੇ, ਉਵੇਂ ਕੈਪਟਨ ਅਮਰਿੰਦਰ ਸਿੰਘ ਵੀ ਜਦੋਂ ਅਮਰੀਕਾ ਦਾ ਖਿਆਲ ਆਇਆ ਕਰੇਗਾ ਉੱਥੇ ਘਰ ਬਹਿ ਕੇ ਨਕਸ਼ਾ ਵੇਖ ਕੇ ਤੇ ਫੀਲਿੰਗ ਲੈ ਲਿਆ ਕਰੇਗਾ। ਅੱਜ ਜਦੋਂ ਕੈਲੀਫੋਰਨੀਆ ਦੇ ਵਿੱਚ ਕੋਈ ਸਪੀਚ ਕਰਦੇ ਪਏ ਸਨ ਕਿਸੇ ਪ੍ਰੋਗਰਾਮ ਨੂੰ ਤੇ ਉੱਥੇ ਕੋਈ ਬੁਰਾ ਅਫਸਰ ਆਇਆ, ਉਹਨੇ ਸਵਾਲ ਪੁੱਛਣ ਦੇ ਬਹਾਨੇ ਮਾਈਕ ਲਿਆ ਤੇ ਉੱਥੇ ਹੀ ਸਮਨ ਜਿਹੜਾ ਤਬਦੀਲ ਕਰਵਾ ਦਿੱਤਾ। ਇਹ ਸਮਨ ਸੀਗਾ ਸਿੱਖ ਫॉर ਜਸਟਿਸ ਵਾਲਿਆਂ ਵੱਲੋਂ, ਗੁਰਪਤਵੰਤ ਸਿੰਘ ਪੰਨੂ ਹੋਰਾਂ ਵੱਲੋਂ। ਉਹ ਇਹਨਾਂ ਨੇ ਜਿਹੜਾ ਮਾਣਹਾਨੀ ਦਾ ਇਹਨਾਂ ਤੇ ਕੀਤਾ ਕੇਸ, ਉਹਦੇ ਮੁਤਲਕ ਜਿਹੜਾ ਸਮਨ ਤਬਦੀਲ ਹੋਇਆ। ਸਮਨ ਤਬਦੀਲ ਹੋਣ ਦਾ ਮਤਲਬ ਇਹ ਹੈ ਕਿ ਇਹਨਾਂ ਦੀਆਂ ਮੁਸ਼ਕਿਲਾਂ 'ਚ ਹੁਣ ਹੋਰ ਵਾਧਾ ਹੋ ਜਾਏਗਾ। ਹੋਣਾ ਭਾਵੇਂ ਕੁਛ ਨਹੀਂ ਹੈ, ਅੱਗੇ ਸੋਨੀਆ ਗਾਂਧੀ, ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਐਰੇ ਗੈਰੇ ਜਿੰਨੇ ਵੀ ਹੈਗੇ ਨੇ ਉਹ ਸਭ ਕੁਛ ਆਇਆ, ਤਾਂ ਪਰ ਇਹ ਮਸਲਾ ਥੋੜਾ ਜਿਹਾ ਇਸ ਵਾਰੀ ਪਚੀਦਾ ਇਸ ਲਈ ਬਣ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ISI ਦੇ ਹੱਥ ਠੋਕੇ ਕਿਹਾ ਸੀ। ਹੁਣ ਜਾਂ ਤੇ ਉਹ ਸਬੂਤ ਪੇਸ਼ ਕਰਨ ਜਾਂ ਤਾਂ ਤੱਥ ਪੇਸ਼ ਕਰਨ ਕਿ ਕਿਹਨਾਂ ਦੇ ਆਧਾਰ ਤੇ ਉਹ ਕਹਿ ਰਹੇ ਆ, ਏਡੀ ਵੱਡੀ ਗੱਲ ਉਹ ਕਹਿ ਰਹੇ ਆ, ਤੇ ਜੇ ਨਹੀਂ ਤਾਂ ਉਹਨਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਣਾ ਨਿਸ਼ਚਿਤ ਹੈ। ਜੇ ਆ ਵੀ ਗਏ ਤੇ ਮੇਰੇ ਖਿਆਲ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਵਾਲੀ ਪਾਰੀ ਮੁੜ ਕੇ ਖੁੱਲਣੀ ਕੀ ਹੈ, ਇਹਨਾਂ ਨੇ ਆਪ ਹੀ ਉਧਰ ਨਹੀਂ ਝਾਕਿਆ ਕਰਨਾ, ਇਹਨਾਂ ਨੇ ਦੂਜੀ ਭੀੜੀ ਗਲੀ ਨਿਕਲ ਜਾਇਆ ਕਰਨਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਇੱਥੇ ਗਲਤ ਕਿਹਾ, ਬਿਨਾਂ ਤੱਥਾਂ ਤੋਂ ਬਿਨਾਂ ਆਧਾਰ ਤੋਂ ਇੱਕ ਗੁੱਸੇ ਦੇ ਵਿੱਚ, ਇੱਕ ਭੜਕਾਹਟ ਦੇ ਵਿੱਚ ਆ ਕੇ ਬਿਆਨ ਦੇ ਦੇਣਾ, ਇਹ ਤੇ ਗਲਤ ਕਿਹਾ। ਪਰ ਜੋ ਕੈਪਟਨ ਅਮਰਿੰਦਰ ਦੇ ਨਾਲ ਕੱਲ ਉੱਥੇ ਹੋਇਆ, ਜੋ ਸਭ ਕੁਛ ਵਾਪਰਿਆ, ਸਹੀ ਉਹ ਵੀ ਨਹੀਂ ਕਿਹਾ ਜਾ ਸਕਦਾ। ਪਰ ਕੁੱਲ ਮਿਲਾ ਕੇ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਜੋ ਹੋਇਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਅਸੀਂ ਵਿਰੋਧ ਕਰਨਾ ਹੈ, ਅਕਾਲੀਆਂ ਦਾ ਜੋ ਵਿਰੋਧ ਹੋਇਆ ਸੀ, ਪਰ ਫਿਰ ਵੀ ਇਹਨਾਂ ਨੇ ਜੋ ਸਾਵਧਾਨੀ ਨਹੀਂ ਵਰਤੀ, ਸਾਵਧਾਨੀ ਹਟੀ ਤੋਂ ਦੁਰਘਟਨਾ ਘਟੀ। ਉਹੀ ਗੱਲ ਹੋ ਗਈ ਹੈ। ਪਹਿਲਾਂ ਰੈਲੀਆਂ ਜਿਹੜੀਆਂ ਇਹਨਾਂ ਦੀਆਂ ਰੱਦ ਕਰਨੀਆਂ ਪਈਆਂ, ਦੌਰਾ ਵੀ ਰੱਦ ਹੋ ਗਿਆ ਕੈਨੇਡਾ ਵਾਲਾ, ਪਰ ਫਿਰ ਵੀ ਇਹ ਬਿਆਨ ਦੇਣ ਤੋਂ ਨਹੀਂ ਰਹਿ ਸਕੇ, ਆਪਣੇ ਬੜਬੋਲੇਪਣ ਤੋਂ ISI ਦੇ ਉਹਨਾਂ ਨੂੰ ਹੱਥ ਠੋਕ ਕੇ ਕਹਿ ਦਿੱਤਾ। ਇਸ ਕਰਕੇ ਇਹਨਾਂ ਦੀ ਜਿਹੜੀ ਮੁਸੀਬਤ ਹੈ ਉਹ ਵੱਧ ਗਈ। ਬਾਕੀ ਹੁਣ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ, ਮੈਨੂੰ ਨਹੀਂ ਲੱਗਦਾ ਕਿ ਕਦੇ ਹੁਣ ਇਸ ਤਰੀਕੇ ਦੇ ਦੌਰੇ ਜਿਹੜੇ ਦੁਬਾਰਾ ਰੱਖੇਗਾ, ਕਿਉਂਕਿ ਦੌਰਿਆਂ ਨੇ ਐਤਕੀ ਦੌਰਾ ਪੈਣ ਵਾਲਾ ਕਰ ਦਿੱਤਾ ਹੈ। ਜੀ ਬਿਲਕੁਲ ਜੀ, ਬਿਲਕੁਲ। ਤੇ ਆਪਾਂ ਅੱਗੇ ਵਧਦੇ ਹਾਂ ਵੀ ਸੁਖਬੀਰ ਬਾਦਲ ਨੂੰ ਫਰੀਦਕੋਟ ਅਦਾਲਤ ਨੇ ਮੁੜ ਤਲਬ ਕੀਤਾ। ਮੈਨੂੰ ਲੱਗਦਾ ਜੀ ਕੈਪਟਨ ਅਮਰਿੰਦਰ ਤੇ ਸੁਖਬੀਰ ਸਿੰਘ ਬਾਦਲ ਨੂੰ, ਜਿਵੇਂ ਮੁਹੰਮਦ ਸਦੀਕ ਦੇ ਗਾਣਿਆਂ 'ਚ ਨਹੀਂ ਸੀ ਆਉਂਦਾ ਹੁੰਦਾ ਕਿ ਬਰੀ ਕਰਾ ਲੂੰਗੀ ਲੰਡਨੋਂ ਵਕੀਲ ਸੱਦ ਕੇ, ਤੇ ਇਹਨਾਂ ਨੂੰ ਕੋਈ ਲੰਡਨੋਂ ਵਕੀਲ ਰਲ ਕੇ ਇਕੱਠਾ ਕਰ ਲੈਣਾ ਚਾਹੀਦਾ ਇਹਨਾਂ ਝਗੜੇ ਝਮੇਲਿਆਂ 'ਚੋਂ ਨਿਕਲਣ ਲਈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਗਰਸੇ ਹੋਇਆ ਤੇ ਦੂਜੇ ਪਾਸੇ
ਸਰਦਾਰ ਸੁਖਬੀਰ ਸਿੰਘ ਬਾਦਲ ਵੀ ਤਲਵੇ ਗਏ। ਅਸਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇੱਕ ਪਿੱਛੇ ਜੇ ਫੈਸਲਾ ਆਇਆ ਸੀਗਾ ਕਿ ਉਹਨਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਇੱਕ ਪੱਤਰਕਾਰ ਦੀ ਕੁੱਟਮਾਰ ਕਰਨ ਲਈ, ਉਹਦਾ ਕੈਮਰਾ ਤੋੜਨ ਲਈ, ਉਹਨੂੰ ਜ਼ਲੀਲ ਕਰਨ ਲਈ, ਜੋ ਕੁਛ ਵੀ ਹੋਇਆ ਸੀਗਾ ਉਹ ਸਾਰਾ ਕੁਛ ਜਿਹੜਾ ਇੱਕ ਕੇਸ ਦੇ ਰੂਪ 'ਚ ਇਹਨਾਂ ਤੇ ਫਾਈਲ ਹੋਇਆ। 6-7 ਸਾਲਾਂ ਬਾਅਦ ਇਹ ਗਏ ਤੇ ਫੈਸਲਾ ਸੁਣ ਕੇ ਨਾਲ ਦੀ ਨਾਲ ਆ ਗਏ। ਪਰ ਉਸ ਦਿਨ ਵੀ ਮੈਂ ਕਿਹਾ ਸੀ, ਜਿਸ ਦਿਨ ਫੈਸਲਾ ਹੋਇਆ ਸੀ, ਕਿ ਜਿਹੜਾ ਨਰੇਸ਼ ਸਹਿਗਲ ਆ ਉਹ ਬੰਦਾ ਬਹੁਤ ਚੀੜਾ ਹੈ, ਛੇਤੀ ਖੜਾ ਨਹੀਂ ਛੱਡਣ ਵਾਲਾ, ਤੇ ਉਹਦੇ ਕੋਲ ਵਿਕਲਪ ਹੈ ਜਿਹੜੇ ਖੁੱਲੇ ਆ, ਬਦਲ ਖੁੱਲੇ ਆ। ਉਹੀ ਹੋਇਆ। ਲੋਅਰ ਕੋਰਟ ਨੇ ਫੈਸਲਾ ਦਿੱਤਾ ਸੀ, ਬਰੀ ਕੀਤਾ। ਲੋਅਰ ਕੋਰਟ ਤੁਹਾਨੂੰ ਪਤਾ ਹੀ ਹੈ ਕਿ ਲੋਅਰ ਕੋਰਟ ਤੇ ਕੋਰਟ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਜਿਨ੍ਹਾਂ ਦੇ ਕੋਲ ਮਹਿੰਗਾ ਕੋਰਟ ਤੇ ਲੋਅਰ ਕੋਰਟ ਦੋਨੇ ਸਾਰੇ ਕਈ ਵਾਰੀ ਇੱਕੋ ਕੁਛ ਹੋ ਜਾਂਦੇ ਆ। ਸੋ ਲੋਅਰ ਕੋਰਟ ਦਾ ਫੈਸਲਾ ਹੋਇਆ, ਉਹਨੇ ਸੈਸ਼ਨ ਦੇ ਵਿੱਚ ਚੈਲੰਜ ਕਰ ਦਿੱਤਾ ਤੇ ਸੈਸ਼ਨ ਨੇ ਹੁਣ ਇਹਨਾਂ ਨੂੰ ਤਲਬ ਕਰ ਲਿਆ, ਜਿਹਦੇ ਵਿੱਚ ਹੁਣ ਇਹਨਾਂ ਨੂੰ ਹਰ ਹਾਲ ਦੇ ਵਿੱਚ ਪੇਸ਼ ਹੋਣਾ ਪਵੇਗਾ। ਪੇਸ਼ ਹੋਣ ਦਾ ਮਤਲਬ ਹੈ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਇੱਕ ਵਾਰੀ ਹਾਜ਼ਰੀ ਭਰਨੀ ਪਵੇਗੀ, ਚਾਹੇ ਉਸ ਤੋਂ ਬਾਅਦ ਕੇਸ ਦਾ ਕੋਈ ਵੀ ਰੁਖ ਹੋਵੇ, ਪਰੰਤੂ ਇੱਕ ਵਾਰ ਇਹਨਾਂ ਨੂੰ ਅਦਾਲਤ ਦੇ ਵਿੱਚ ਜਾਣਾ ਪਵੇਗਾ। ਤੇ ਇਹ ਜਿਹੜੀ ਸਾਰੀ ਪ੍ਰਕਿਰਿਆ ਹੋਏਗੀ, ਇਹਦੇ ਵਿੱਚ ਇੱਕ ਕੇਸ ਦਾ ਜਿਹੜਾ ਪੜਾਅ ਦੁਬਾਰ ਤੋਂ ਫੇਰ ਚੱਲੇਗਾ, ਸ਼ੁਰੂ ਹੋ ਕੇ ਖਾਤਮੇ ਤੱਕ। ਯਾਨੀ ਜਿਵੇਂ ਕੇਸ ਦੇ ਵਿੱਚੋਂ ਨਿਕਲੇ ਸਨ ਉਹ ਸਾਰਾ ਕੁਛ ਚੱਲੇਗਾ, ਦੁਬਾਰਾ ਨਜ਼ਰਸਾਨੀ ਹੋਏਗੀ। ਜੱਜ ਨੇ ਜੇ ਦੇਖਿਆ ਤੇ ਇਹ ਫੈਸਲਾ ਜਿਹੜਾ ਪਲਟ ਵੀ ਸਕਦਾ, ਕਿਉਂਕਿ ਸੈਸ਼ਨ ਦੇ ਕੋਲ ਇਹ ਪਾਵਰ ਹੈ, ਇਹ ਉਹਨਾਂ ਦੇ ਕੋਲ ਅਥਾਰਟੀ ਹੈ, ਅਖਤਿਆਰ ਹੈ। ਉਹ ਲੋਅਰ ਕੋਰਟ ਦਾ ਫੈਸਲਾ ਪਲਟ ਸਕਦੇ ਆ, ਸਜ਼ਾ ਹੋਏ ਨੂੰ ਬਰੀ ਕਰ ਸਕਦੇ ਆ, ਬਰੀ ਹੋਏ ਨੂੰ ਸਜ਼ਾ ਕਰ ਸਕਦੇ ਆ। ਪਰ ਦੱਸਦੇ ਆ ਜਿਹੜੇ ਉਸ ਦਿਨ ਅਦਾਲਤ ਦੇ ਵਿੱਚ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਆਪਣੇ ਬਚਾਅ ਲਈ ਵਕੀਲ ਗਵਾਹ ਪੇਸ਼ ਕੀਤੇ, ਉਹਨਾਂ ਗਵਾਹਾਂ ਨੇ ਵੀ ਮੰਨਿਆ ਕਿ ਲੜਾਈ ਹੋਈ ਹੈ। ਤੇ ਜੇ ਲੜਾਈ ਹੋਈ ਹੈ, ਜੇ ਉਹ ਗਵਾਹਾਂ ਨੇ ਕਿਹਾ ਅਦਾਲਤ ਦੇ ਵਿੱਚ ਲੜਾਈ ਤਾਂ ਹੋਈ ਹੈ, ਅਸੀਂ ਦੇਖੀ ਹੈ, ਤਾਂ ਫਿਰ ਇਹਨਾਂ ਦੀਆਂ ਮੁਸ਼ਕਿਲਾਂ ਨਿਸ਼ਚਿਤ ਤੌਰ ਤੇ ਵੱਧ ਜਾਣਗੀਆਂ। ਜੀ ਜੀ। ਪੰਜਾਬ ਸਰਕਾਰ ਵੱਲੋਂ ਖਾਲਸਾ ਯੂਨੀਵਰਸਿਟੀ ਨੂੰ ਮਨਜ਼ੂਰੀ? ਇਹ ਬੜੇ ਚਿਰ ਦਾ ਰੇੜਕਾ ਸੀਗਾ ਜੀ, ਪੈਂਦਾ 3-4 ਸਾਲ ਅੱਗੇ ਆ ਗਿਆ। 2012 ਦੇ ਵਿੱਚ ਵੀ ਇਹ ਕਵਾਇਦ ਸ਼ੁਰੂ ਹੋਈ ਸੀ। ਉਸ ਸਮੇਂ ਭਾਰੀ ਵਿਰੋਧ ਹੋਇਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਵਿੱਚ ਦਖਲ ਅੰਦਾਜ਼ੀ ਕਰਕੇ ਇਹ ਉਦੋਂ ਟਲ ਗਿਆ ਸੀ, ਪਰ ਸਦੀਵੀ ਨਹੀਂ ਟਲਿਆ। 4 ਕੁ ਸਾਲਾਂ ਬਾਅਦ ਇਹ ਮਸਲਾ ਫਿਰ ਉੱਠਿਆ। ਉਵੇਂ 2012 ਦੇ ਵਿੱਚ ਜਦੋਂ ਇਲੈਕਸ਼ਨ ਨਜ਼ਦੀਕ ਆਇਆ ਸੀ, ਉਵੇਂ ਐਤਕੀ ਜਦੋਂ 2017 ਵਾਲਾ ਇਲੈਕਸ਼ਨ ਨਜ਼ਦੀਕ ਆਇਆ, ਉਸੇ ਤਰ੍ਹਾਂ ਹੀ ਮੁੱਦਾ ਉੱਠਿਆ। ਤੇ ਹੁਣ ਇਹਨਾਂ ਨੇ ਮੌਕਾ ਸੰਭਾਲਦੇ ਆ, ਕਿਉਂਕਿ ਪਿਛਲੀ ਵਾਰੀ ਜ਼ਿਆਦਾ ਉਮੀਦ ਸੀ, ਐਤਕਾਂ ਕੁਛ ਘੱਟ ਆ ਕਿ ਰਿਪੀਟ ਹੋਵਾਂਗੇ। ਸੋ ਐਤਕੀ ਇਹਨਾਂ ਨੇ ਕਿਹਾ ਕਿ ਜਿਹੜੇ ਜ਼ਰੂਰੀ ਕੰਮ ਆ, ਖਾਸ ਤੌਰ ਤੇ ਕੋੜਮੇ ਦੇ ਕੰਮ ਆ, ਉਹ ਕੱਢੀ ਚੱਲੀਏ, ਕੀ ਪਤਾ ਫਿਰ ਵੇਲੇ ਹੋਣ ਜਾਂ ਨਾ ਹੋਣ। ਤਾਂ ਇਸ ਕਰਕੇ ਇਹਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਕਿਉਂਕਿ ਜਿਹੜੀ ਇਹ ਯੂਨੀਵਰਸਿਟੀ ਬਣਨੀ ਹੈ, ਇਹ ਖਾਲਸਾ ਜਿਹੜਾ ਵਿਰਾਸਤੀ ਖਾਲਸਾ ਕਾਲਜ ਹੈ ਉਹਦੇ ਬਿਲਕੁਲ ਨਜ਼ਦੀਕ ਬਣਨੀ ਹੈ। ਉਹਦੇ ਨਾਲ ਜਿਹੜੇ ਕਾਲਜ ਹੈ, 17-18 ਕਾਲਜ ਹੈ ਜਿਹੜੇ ਉਹਦੇ ਨਾਲ ਲੱਗਦੇ ਆ, ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਜਿਹੜੇ ਉਹ ਹੈ ਨੇ ਅਟੈਚ, ਉਹਨਾਂ ਨੂੰ ਤੋੜ ਕੇ ਇੱਧਰ ਕੀਤਾ ਜਾਏਗਾ। ਜਦ ਕਿ ਇਹਨਾਂ ਦਾ ਕਹਿਣਾ ਹੈ ਕਿ ਖਾਲਸਾ ਕਾਲਜ ਹੈ ਜਿਹੜਾ ਜਿਉਂ ਦਾ ਤਿਉਂ ਰਹੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਨੂੰ 250-300 ਕਿੱਲਾ ਜ਼ਮੀਨ ਦਾ ਜਿਹੜਾ ਮਿਲਣਾ ਹੈ, ਉਹ ਕਿਹੜੇ ਭਾਅ ਤੇ ਮਿਲਣਾ ਤੇ ਕਿੱਥੋਂ ਮਿਲਣੀ ਹੈ ਜ਼ਮੀਨ? ਇਹ ਸਭ ਤੋਂ ਵੱਡਾ ਜਿਹੜਾ ਫੈਸਲਾ। ਔਰ ਦੂਜਾ ਇਹ ਕਿ ਇਹ ਜਿਹੜੀ ਨਿੱਜੀ ਯੂਨੀਵਰਸਿਟੀ ਇਹਨਾਂ ਨੇ ਬਣਾਈ ਹੈ, ਸਤਿਆਜੀਤ ਸਿੰਘ ਮਜੀਠੀਆ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੇ ਪਿਤਾ ਸ਼੍ਰੀ ਹੈ, ਉਹਨਾਂ ਨੇ ਜਿਹੜੀ ਨਿੱਜੀ ਯੂਨੀਵਰਸਿਟੀ ਨਿੱਜੀ ਦਿਲਚਸਪੀ ਲੈ ਕੇ ਬਣਾਈ ਹੈ, ਉਹ ਇਸ ਕਰਕੇ ਸ਼ੱਕੀ ਜਾਪਦੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਮੌਜੂਦ ਸੀ, ਜੋ ਕਿ ਬਹੁਤ ਵਕਾਰੀ ਤੇ ਬਹੁਤ ਪ੍ਰਭਾਵਸ਼ਾਲੀ ਯੂਨੀਵਰਸਿਟੀ ਹੈ। ਉਹਦੇ ਬਰਾਬਰ ਯੂਨੀਵਰਸਿਟੀ ਖੜਨ ਦਾ ਕੀ ਤੁਕ ਬਣਦਾ ਸੀ? ਇਹ ਕਹਿੰਦੇ ਜੀ ਅਸੀਂ ਸਿੱਖਿਆ ਦਾ ਪ੍ਰਸਾਰ ਕਰਨਾ ਹੈ। ਜੇਕਰ ਸਿੱਖਿਆ ਦਾ ਪ੍ਰਸਾਰ ਹੀ ਕਰਨਾ ਸੀ ਤਾਂ ਫਿਰ ਕਰਦੇ ਉੱਥੇ ਜੋ ਅਜਨਾਲਾ ਸੈਕਟਰ ਦੇ ਵਿੱਚ ਪਿੰਡ ਹੈ, ਉੱਥੇ ਜਾ ਕੇ ਇਹ ਪ੍ਰਸਾਰ ਕਰਦੇ, ਕਿਉਂਕਿ ਉੱਥੇ ਤਾਂ ਚੱਜ ਦਾ ਪ੍ਰਾਇਮਰੀ ਸਕੂਲ ਵੀ ਹੈ ਨਹੀਂ। ਬਾਰਡਰ ਏਰੀਏ ਤੇ ਉਹਨਾਂ ਪਿੰਡਾਂ ਦੇ ਵਿੱਚ ਆਂਗਣਵਾੜੀ ਸੈਂਟਰ ਵੀ ਚੱਜ ਦੇ ਨਹੀਂ ਹੈਗੇ। ਜੇ ਪ੍ਰਸਾਰ ਹੀ ਕਰਨਾ ਸੀ ਤਾਂ ਉੱਥੇ ਕਰਦੇ। ਪਰ ਗੱਲ ਇਹ ਹੈ ਕਿ ਕਰਨਾ ਵਪਾਰ ਸੀ, ਪ੍ਰਸਾਰ ਦਾ ਬਹਾਨਾ ਸੀ। ਜਿਵੇਂ ਕਹਿੰਦੇ ਹੁੰਦੇ ਨਾ, ਪੱਜ ਕਰਤਾਰੇ ਦਾ ਰੱਜ ਸ਼ਿੰਗਾਰੇ ਦਾ, ਗੱਲ ਉਹ ਹੈ ਕਿ ਬਹਾਨਾ ਪ੍ਰਸਾਰ ਦਾ, ਕੰਮ ਸਾਰਾ ਵਪਾਰ ਦਾ। ਔਰ ਅਸਲ ਦੇ ਵਿੱਚ ਜਿਹੜੀ ਨਿਗਾਹ ਹੈ
ਉਹ ਹੈ 250-300 ਕਿੱਲੇ ਜ਼ਮੀਨ ਤੇ। ਜੀ ਅੰਮ੍ਰਿਤਸਰ ਦੇ ਵਿੱਚ, ਸ਼ਹਿਰ ਦੇ ਵਿੱਚ ਜਿਹੜੀ ਹੁਣ ਦੇਖੋ 250-300 ਕਿੱਲਾ ਜ਼ਮੀਨ ਇਸ ਯੂਨੀਵਰਸਿਟੀ ਦੇ ਕੋਲ ਆਉਣੀ, ਅਨੁਮਾਨ ਆ ਘੱਟੋ ਘੱਟ 200-250 ਕਿੱਲਾ ਜ਼ਮੀਨ ਆਉਣੀ ਆ। ਉਹ ਜ਼ਮੀਨ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਨਿੱਜੀ ਟਰਸਟ ਦੇ ਕੋਲ ਆਉਣੀ ਹੈ, ਤੇ ਅੱਗੇ ਜਾ ਕੇ ਉਹ ਟਰਸਟ ਨੇ ਕੀ ਕਰਨਾ ਇਹ ਹੁਣ ਦੇਖਾਂਗੇ। ਪਰ ਇੱਕ ਵਾਰੀ ਇਹ ਦੇਖ ਲਿਆ ਕਿ ਜੋ ਉਹਦਾ ਹੱਥ ਪੈਂਦਾ, ਜਿਵੇਂ ਗੁਰਬਾਣੀ ਕਹਿੰਦੀ ਹੈ, ਜਿਸ ਹੱਥ ਜੋਰ ਕਰ ਵੇਖੇ ਸੋਈ, ਬਸ ਜਿਹਦੇ ਹੱਥ 'ਚ ਜੋਰ ਹੈ ਜੀ ਕਰਕੇ ਵੇਖ ਲੈਂਦਾ, ਚਾਹੇ ਜਿੰਨਾ ਮਰਜ਼ੀ ਕੋਈ ਵਿਰੋਧ ਕਰੇ, ਜਿੰਨੀ ਮਰਜ਼ੀ ਕੋਈ ਅੱਗੇ ਨੁਕਸਾਨਦਾਇਕ ਚੀਜ਼ ਖੜੀ ਹੋਵੇ, ਉਹ ਬਾਜ਼ ਨਹੀਂ ਆਉਂਦਾ। ਬਿਲਕੁਲ ਜੀ ਬਿਲਕੁਲ। ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਵਿੱਚ ਘੁੱਟਿਆ ਪੰਜਾਬੀ ਦਾ ਗਲਾ। ਇਹਦੇ ਤੇ ਵੀ ਇੱਕ ਨਵਾਂ ਵਿਵਾਦ ਛਿੜ ਗਿਆ। ਪਹਿਲਾਂ ਇਹਨਾਂ ਨੇ ਵਿਵਾਦ ਛੇੜਿਆ ਸੀਗਾ SYL ਦੇ ਮੁੱਦੇ ਤੇ, ਹਲਫਨਾਮਾ ਦੇਤਾ, ਫਿਰ ਕਹਿੰਦੇ ਜੀ ਹਲਫਨਾਮਾ ਵਕੀਲ ਆਪਦੀ ਮਰਜ਼ੀ ਨਾਲ ਦੇ ਆਇਆ, ਉਹ ਹਲਫਨਾਮਾ ਵਾਪਸ ਲੈ ਕੇ ਨਵਾਂ ਦੇ ਆਏ। ਹੁਣ ਫਿਰ ਪਰਸੋਂ ਚੌਥ ਉਹ ਦੂਜਾ ਵਾਪਸ ਲੈ ਆਏ, ਕਿਉਂਕਿ ਉਹਨਾਂ ਦੇ ਵਕੀਲ ਨੇ ਅੱਖਾਂ ਕੱਢੀਆਂ, ਜਿਹੜਾ ਪੁਰਾਣਾ ਸੀ ਉਹ ਕਹਿੰਦਾ ਕਿ ਮੈਂ ਸਾਰੇ ਡਾਕੂਮੈਂਟ ਜਨਤਕ ਕਰ ਦਿਆਂਗੇ ਜਿਹਦੇ ਵਿੱਚ ਚੇਅਰਮੈਨ ਨੇ ਮੈਨੂੰ ਲਿਖ ਕੇ ਦਿੱਤਾ ਹਲਫਨਾਮਾ, ਤੇ ਉਹਦੇ ਤੋਂ ਡਰਦੇ ਫਿਰ ਹਲਫਨਾਮਾ ਜਿਹੜਾ ਦੂਜਾ ਸੀ ਉਹ ਵੀ ਵਾਪਸ ਲੈ ਆਏ। ਹੁਣ ਅੱਜ ਇੱਕ ਨਵਾਂ ਵਿਵਾਦ ਸੁਣਨ ਨੂੰ ਮਿਲ ਰਿਹਾ ਕਿ ਇਹਨਾਂ ਨੇ ਉੱਥੇ ਖੇਤਰੀ ਭਾਸ਼ਾ ਜਿਹੜੀਆਂ ਖਾਸ ਤੌਰ ਤੇ ਉਰਦੂ, ਸੰਸਕ੍ਰਿਤ ਤੇ ਪੰਜਾਬੀ, ਇਹਨਾਂ ਨੂੰ ਲਾਂਭੇ ਕਰ ਦਿੱਤਾ। ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਸਕਿਲਡ ਕੋਰਸ ਹੈ ਜਿਹੜੇ ਉਹ ਸ਼ੁਰੂ ਕਰਨੇ ਆ ਸਕੂਲਾਂ ਦੇ ਵਿੱਚ। ਇੱਕ ਚੰਗੀ ਗੱਲ ਹੈ, ਚੰਗੀ ਪਹਿਲ ਹੈ। ਸਕਿਲਡ ਕੋਰਸ, ਕਿੱਤਾ ਮੁਖੀ ਕੋਰਸ ਹੈ ਜਿਹੜੇ ਉਹ ਕਰਨੇ ਚਾਹੀਦੇ ਆ ਜੀ, ਪਰ ਇਹਦੇ ਨਾਲ ਪੰਜਾਬੀ ਜਾਂ ਹੋਰ ਖੇਤਰੀ ਭਾਸ਼ਾਵਾਂ ਨੂੰ ਤਲਾਂਜਲੀ ਦੇਣ ਦੀ ਗੱਲ ਬਣਦੀ ਨਹੀਂ। ਹਾਲਾਂਕਿ ਹੁਣ ਇਹਨਾਂ ਦੇ ਜਰਨੈਲ ਸਿੰਘ ਹੋਰਾਂ ਨੇ ਬਿਆਨ ਵੀ ਦਿੱਤਾ ਕਿ ਅਸੀਂ ਕੋਈ ਪੱਕੇ ਤੌਰ ਤੇ ਇਹਨਾਂ ਨੂੰ ਬੰਦ ਨਹੀਂ ਕੀਤਾ, ਜੇ ਕੋਈ ਆਖੇਗਾ ਬੱਚਾ ਤੇ ਅਸੀਂ ਉਹਦੇ ਲਈ ਅਧਿਆਪਕ ਰੱਖਦੇ ਹਾਂ। ਪਰ ਦੂਜੇ ਪਾਸੇ ਮਨਜੀਤ ਸਿੰਘ ਜੀਕੇ ਹੋਰੀ, ਜਿਨ੍ਹਾਂ ਦਾ ਕੰਮ ਹੀ ਸਿਆਸਤ ਕਰਨਾ, ਉਹ ਸਿਆਸਤ ਰੱਜ ਕੇ ਕਰ ਰਹੇ। ਉਹ ਕਹਿੰਦੇ ਅਸੀਂ ਸੜਕਾਂ ਤੇ ਵੀ ਜਾਵਾਂਗੇ, ਇਹਨਾਂ ਨੇ ਪੰਜਾਬੀ ਦਾ ਗੱਲ ਘੋਟਿਆ। ਪਰ ਮੇਰੇ ਖਿਆਲ ਦੇ ਨਾਲ ਸਕਿਲਡ ਜਿਹੜਾ ਬੱਚਾ ਹੈ, ਉਹ ਸਕਿਲਡ ਹੋਣ ਦੇ ਨਾਲ ਨਾਲ ਜਿਹੜੀ ਉਹਦੀ ਮਾਤ ਭਾਸ਼ਾ ਹੈ ਉਹਦੇ 'ਚ ਵੀ ਨਿਪੁੰਨ ਹੋਣਾ ਚਾਹੀਦਾ। ਜਿੰਨਾ ਕੋਰਸ ਦੀ ਜ਼ਰੂਰਤ ਆ ਉਨੀ ਅੱਜ ਹਰੇਕ ਦੀ ਮਾਂ ਬੋਲੀ, ਚਾਹੇ ਉਹ ਮੁਸਲਮਾਨਾਂ ਦਾ ਬੱਚਾ, ਚਾਹੇ ਹਿੰਦੂਆਂ ਦਾ ਬੱਚਾ, ਚਾਹੇ ਸਿੱਖ ਦਾ ਬੱਚਾ, ਉਹਨੂੰ ਉਹਦੀ ਮਾਂ ਬੋਲੀ ਦੀ ਜਿਹੜੀ ਪੜ੍ਹਾਈ ਹੈ, ਸਿੱਖਿਆ, ਉਹ ਵੀ ਉਨੀ ਜ਼ਰੂਰੀ ਸਾਨੂੰ ਮੁਹੱਈਆ ਕਰਨੀ ਹੈ ਜਿੰਨੀ ਜ਼ਰੂਰੀ ਉਹਨੂੰ ਕਿੱਤਾ ਮੁਖੀ ਬਣਾਉਣ ਦੀ ਪੜ੍ਹਾਈ ਕਰਵਾਉਣੀ ਹੈ ਜੀ। ਉਹ ਚੀਜ਼ਾਂ ਨਾਲ ਚੱਲ ਸਕਦੇ ਆ ਸਰ। ਹੁਣ ਜੇ ਮੰਨ ਲਓ ਬੱਚੇ ਮੰਗ ਕਰਕੇ ਬੱਚਿਆਂ ਦੇ ਮਾਤਾ ਪਿਤਾ ਜਾ ਕੇ ਅਰਜ਼ੀਆਂ ਦੇ, ਫਿਰ ਜੋ ਤੁਸੀਂ ਅਧਿਆਪਕ ਰੱਖਣੇ ਆ, ਤੇ ਜੇਕਰ ਤੁਸੀਂ ਜਿਵੇਂ ਆਮ ਤੌਰ ਤੇ ਕਰਦੇ ਹੋ, ਤੁਹਾਡੀ ਪਾਰਟੀ ਦਾ ਇੱਕ ਕਾਇਦਾ ਹੈ ਕਿ ਤੁਸੀਂ ਲੋਕਾਂ ਦੀ ਰਾਏ ਲੈਂਦੇ ਹੋ, ਰਾਏਸ਼ੁਮਾਰੀ ਕਰਦੇ ਹੋ, ਤੇ ਕਿਉਂ ਨਾ ਤੁਸੀਂ ਪਹਿਲਾਂ ਹੀ ਇਹਦੇ ਤੇ ਰਾਏਸ਼ੁਮਾਰੀ ਕਰਵਾ ਦਿਓ। ਤੁਸੀਂ ਪਤਾ ਕਰ ਲੈਂਦੇ, ਸੁਝਾਅ ਲੈ ਲੈਂਦੇ। ਜੇ ਲੋਕ ਇਸ ਹੱਕ 'ਚ ਹੈ ਕਿ ਖੇਤਰੀ ਭਾਸ਼ਾਵਾਂ ਨੂੰ ਲਾਜ਼ਮੀ ਨਹੀਂ ਰੱਖਣਾ ਤੇ ਤੁਸੀਂ ਹਟਾ ਦਿਓ। ਜੇ ਉਹ ਚਾਹੁੰਦੇ ਨੇ ਬੱਚੇ, ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆ, ਜੇ ਉਹਨਾਂ ਦੇ ਮਾਪੇ ਚਾਹੁੰਦੇ ਨੇ ਕਿ ਭਾਈ ਸਾਡੇ ਬੱਚੇ ਆ ਜਿਹੜੇ ਉਹ ਮਾਤ ਭਾਸ਼ਾ 'ਚ ਵੀ ਨਿਪੁੰਨ ਹੋਣ, ਤੇ ਤੁਸੀਂ ਇਹ ਕੰਮ ਨਹੀਂ ਸੀ ਕਰਨਾ। ਪਰ ਵਿੱਚੋਂ ਗੱਲ ਸੁਣਨ ਨੂੰ ਇਹ ਮਿਲ ਰਹੀ ਹੈ ਕਿ ਕੁਝ ਅਧਿਆਪਕ ਜਿਹੜੇ ਆ ਉਹ ਬਹੁਤਾ ਕੰਮ ਨਹੀਂ ਸੀ ਉਹਨਾਂ ਦੇ ਕੋਲ ਖੇਤਰੀ ਭਾਸ਼ਾਵਾਂ ਦਾ, ਤੇ ਤਨਖਾਹ ਲੈ ਰਹੇ ਸੀ। ਸ਼ਾਇਦ ਉਹਨਾਂ ਦੀਆਂ ਅਸਾਮੀਆਂ ਖਤਮ ਕਰਨ ਲਈ ਇਹ ਜਿਹੜੀ ਸਾਰਾ ਕੁਛ ਹੋਇਆ। ਪਰ ਸਕਿਲਡ ਜਿਹੜੀ ਕੋਰਸ ਨੇ ਉਹ ਚੰਗੀ ਪਹਿਲ ਹੈ ਕੁੱਲ ਮਿਲਾ ਕੇ ਦੇਖੀਏ। ਪਰ ਮੇਰੇ ਖਿਆਲ ਦੇ ਨਾਲ ਖੇਤਰੀ ਭਾਸ਼ਾ ਜਿਹੜੀਆਂ ਖਾਸ ਤੌਰ ਤੇ ਜੋ ਕਿਸੇ ਦੀ ਮਾਤ ਭਾਸ਼ਾ ਹੈ, ਉਹਦੀ ਸੁਰੱਖਿਆ ਵੀ ਜ਼ਰੂਰੀ ਹੈ ਸਕੂਲਾਂ। ਅਗਲੀ ਜੇ ਆਪਾਂ ਗੱਲ ਕਰੀਏ ਵੀ ਬਾਦਲ ਸਰਕਾਰ ਦੀਆਂ ਹਵਾਈ ਯਾਤਰਾਵਾਂ ਨੇ ਖਜ਼ਾਨਾ ਕੀਤਾ ਬੇਹਾਲ। ਦੇਖੋ ਜੀ, ਖਜ਼ਾਨਾ ਹੈ ਜਿਹੜਾ ਉਹ ਤੇ ਪਹਿਲਾਂ ਹੀ ਬੇਹਾਲ ਸੀ, ਬਦਹਾਲ ਸੀਗਾ, ਪਰ ਇਹਨਾਂ ਨੇ ਉਹਦੀਆਂ ਚਿੰਗਿਆੜੀਆਂ ਕੱਢ ਦਿੱਤੀਆਂ, ਮੁਰਝਾਏ ਹੋਦੀਆਂ ਵੀ ਚਿੰਗਿਆੜੀਆਂ ਕੱਢ ਦਿੱਤੀਆਂ। ਤੁਸੀਂ ਇੱਕ ਮੋਟਾ ਜਿਹਾ ਤੁਹਾਨੂੰ ਮੈਂ ਹਿਸਾਬ ਸੁਣਾਉਣਾ, 2012, 13, 2013, 14, 14, 15 ਤੇ 16 ਫਰਵਰੀ ਤੱਕ, ਇਹਨਾਂ 4 ਵਰ੍ਹਿਆਂ ਦੇ ਵਿੱਚ 50 ਕਰੋੜ ਰੁਪਈਆ ਜਿਹੜਾ ਉਹ ਇੱਥੋਂ ਦੀਆਂ ਜਿਹੜੀਆਂ ਆਪਣੇ ਮੁਲਕ ਦੇ ਅੰਦਰੂਨੀ ਜਾਂ ਆਪਣੇ ਰਾਜ ਦੇ ਅੰਦਰੂਨੀ ਹਵਾਈ ਯਾਤਰਾਵਾਂ ਜਿਹੜੀਆਂ ਹੋਈਆਂ ਉਹਦੇ ਤੇ ਖਰਚ ਕੀਤਾ ਗਿਆ। 50 ਕਰੋੜ ਰੁਪਈਆ। 50 ਕਰੋੜ ਤੋਂ ਛੁੱਟ 38 ਕਰੋੜ ਦਾ ਇੱਕ ਸਰਕਾਰੀ ਹੈਲੀਕਾਪਟਰ ਖਰੀਦਿਆ ਗਿਆ ਜੀ। 38 ਕਰੋੜ ਤੋਂ ਛੁੱਟ 10 ਕਰੋੜ ਰੁਪਈਆ ਉਹਦੇ ਰੱਖ ਰਖਾਵ ਤੇ ਉਹਦੀ ਮੁਰੰਮਤ ਤੇ ਖਰਚ ਕੀਤਾ ਗਿਆ। ਯਾਨੀ ਇਹ ਤੁਸੀਂ ਆਪ ਹੀ ਹਿਸਾਬ ਲਾ ਲਓ, ਜੇ 38 ਉਹ ਵੀ ਜੋੜ ਦਈਏ, ਵਿੱਚ 10 ਇਹ ਵੀ ਜੋੜ ਦਈਏ, 50 ਇਹ ਵੀ ਜੋੜ ਦਈਏ, ਤੇ 90 ਕਰੋੜ ਨੂੰ ਇਹ ਜਿਹੜੀਆਂ ਹਵਾਈ ਕਲਾਬਾਜ਼ੀਆਂ ਉਹ ਪੈ ਗਈਆਂ ਜੀ। ਇਹ ਨਹੀਂ, ਜਿਹੜੀ ਉੱਥੋਂ ਕੇਂਦਰੀ ਮੰਤਰੀ ਆਉਂਦੇ ਆ, ਉਹ ਵੀ ਡਾਟਾ ਜਿਹੜਾ ਅੱਜ ਮੀਡੀਆ ਦੇ ਕੋਲ ਆਇਆ, ਸਾਰਾ ਆਮ ਆਦਮੀ ਪਾਰਟੀ ਵਾਲੇ ਕੱਢ ਕੇ ਲਿਆਏ ਆ। ਇਹਨਾਂ ਦੇ ਦਿਨੇਸ਼ ਚੱਡਾ ਇੱਕ ਵਕੀਲ ਆ,
RTI ਐਕਟੀਵਿਸਟ ਹੈ ਤੇ ਚੰਗਾ ਕੰਮ ਕਰਦੇ ਪਏ ਉਹ ਕੱਢ ਕੇ ਲਿਆਏ ਸਾਰਾ ਕੁਛ। ਉਹਨਾਂ ਨੇ ਜੋ ਵੇਰਵੇ ਹਾਸਲ ਕੀਤੇ ਸ਼ਹਿਰੀ ਹਵਾਬਾਜ਼ੀ ਚੇਅਰਮੈਨ ਤੋਂ, ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਦੋਂ ਨਿਤਿਨ ਗਡਕਰੀ ਆਇਆ ਪੰਜਾਬ ਦੇ ਵਿੱਚ, ਉਹਦੀ ਹਵਾਈ ਯਾਤਰਾ ਦਾ ਖਰਚਾ ਵੀ ਪੰਜਾਬ ਦੇ ਪੱਲੇ। ਜਿਹੜੀ ਸਿਮਰਤੀ ਇਰਾਨੀ ਆਈ ਸੀ, ਕਾਲਚ ਰਾਣੀ, ਉਹਦਾ ਵੀ। ਅਨੰਤ ਕੁਮਾਰ ਹੈ ਜਿਹੜਾ ਕੇਂਦਰੀ ਮੰਤਰੀ, ਉਹ ਆਇਆ ਨੰਗਲ ਤੇ ਹੁਸ਼ਿਆਰਪੁਰ, ਉਹਦਾ। ਰਾਜਨਾਥ ਸਿੰਘ ਅਨੰਦਪੁਰ ਆਇਆ, ਉਹਦਾ। ਸਾਰੇ ਜਿੰਨੇ ਕੇਂਦਰੀ ਮੰਤਰੀ ਆਏ ਆ ਪੰਜਾਬ, ਉਹ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ 'ਚ ਪਿਆ। ਹੁਣ ਇਹ ਤੁਸੀਂ ਦੇਖੋ ਕਿ ਕੇਂਦਰੀ ਮੰਤਰੀ ਆਉਣਾ, ਉਹਨੇ ਆਪਣੇ ਦੇਸ਼ ਦੇ ਸੂਬੇ ਦੇ ਵਿੱਚ ਆ ਤੇ ਆਵੇ ਉਹ ਸੂਬੇ ਦੇ ਖਰਚ ਤੇ ਫਿਰ ਇਹਦੇ ਨਾਲੋਂ ਚੰਗਾ ਉਹਨੂੰ ਕਹਿ ਕੇ ਭਾਈ ਤੂੰ ਆਪਦੇ ਘਰ ਚੰਗਾ, ਅਸੀਂ ਆਪਦੇ ਘਰ ਚੰਗੇ, ਟਰੱਕ ਤੇ ਜਿਹੜੇ ਸਾਡੇ ਨੂੰ ਘੱਲਣੇ ਸੀ ਘੱਲ ਹੀ ਦਿੱਤੇ, ਤੁਸੀਂ ਰਾਜੀ ਰਹੋ, ਅਸੀਂ ਆਪਦੇ ਘਰ ਰਾਜੀ ਹੈ। ਹੁਣ ਹੈ ਕੇਂਦਰ ਦਾ, ਸਾਰੇ ਮੰਤਰੀ ਜੋ ਖਰਚਾ ਕਰਦੇ ਕੇਂਦਰ ਦਾ ਕਰਦੇ, ਪਰ ਇੱਥੇ ਪੰਜਾਬ ਆਉਣ ਲੱਗੇ ਜਿਹੜਾ ਉਹ ਖਰਚਾ ਸੀ ਇੱਧਰ ਨੂੰ ਕਰ ਦਿੱਤਾ। ਔਰ ਦੂਜੀ ਗੱਲ, ਜਿਹੜੇ ਇੱਥੋਂ ਦੇ ਮੰਤਰੀ ਹੈ, ਜੇ ਉਹਨਾਂ ਦੀ ਗੱਲ ਕਰੀਏ, ਇਹ ਤਾਂ ਹੈਗੇ ਨਾ ਬਾਹਰਲੇ ਤਾਂ ਨਜ਼ਾਰੇ ਲੈ ਗਏ, ਬਗਾਨੇ ਪੈਸੇ ਤੇ ਲੈ ਗਏ ਨਜ਼ਾਰੇ। ਜਿਹੜੇ ਇੱਥੋਂ ਵਾਲੇ ਸੀ ਉਹ ਵਿਚਾਰੇ ਉਹ ਥੱਲੇ ਖੜੇ ਮੱਥੇ ਤੇ ਹੱਥ ਰੱਖ ਕੇ ਵਹਿੰਦੇ ਰਹਿ ਗਏ, ਕਿਉਂਕਿ ਝੂਟੇ ਜਿਹੜੇ ਲਏ ਉਹ ਜ਼ਿਆਦਾ ਲਏ ਆ ਮਜੀਠੀਆ ਸਾਹਿਬ ਨੇ, ਪ੍ਰਕਾਸ਼ ਸਿੰਘ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਬੀਬਾ ਹਰਸਿਮਰਤ ਕੌਰ ਬਾਦਲ ਨੇ, ਜਾਂ ਕਦੇ ਕਦੇ ਟਾਵਾਂ ਝੂਟਾ ਇਹਨਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਦਿੱਤਾ ਹੈ। ਹੋਰ ਕਿਸੇ ਮੰਤਰੀ ਨੂੰ ਜਹਾਜ਼ ਦੇ ਵਿੱਚ ਬਿਠਾ ਲਿਆ ਹੀ ਨਹੀਂ। ਤੇ ਜਿਹੜੀਆਂ ਉਡਨ ਖਟੋਲੇ ਦੀਆਂ ਇਹ ਨੂਰੀ ਝੂਟੀਆਂ ਹੋਈਆਂ ਨੇ, ਉਹਨਾਂ ਦਾ ਜੋ ਰਿਕਾਰਡ ਦੇ ਵਿੱਚ ਇੱਕ ਜ਼ਰੂਰੀ ਹੁੰਦਾ ਕਾਲਮ, ਪਰਪਸ ਆਫ ਫਲਾਈਟ, ਜਿਹਨੂੰ ਕਹਿ ਦਿੰਦੇ ਆ ਕਿ ਉਡਾਨ ਦਾ ਮੰਤਵ, ਉਹ ਦਰਜ ਹੀ ਨਹੀਂ ਕੀਤਾ। ਜੋ ਲੋਕਲ ਉਡਾਨਾਂ ਨੇ ਇੱਥੇ ਜੋ ਯਾਤਰਾਵਾਂ ਕੀਤੀਆਂ ਇਹਨਾਂ ਨੇ, ਉਹ ਕਿਸੇ 'ਚ ਦਰਜ ਹੀ ਨਹੀਂ ਕਿ ਕਿੱਥੇ ਚੱਲੇ ਕਿੱਥੇ ਨਹੀਂ ਚੱਲੇ। ਹੁਣ ਦਰਜ ਤਾਂ ਕਰਨ ਜੇ ਕਿਸੇ ਇਹ ਸਰਕਾਰੀ ਕੰਮ ਚੱਲੇ ਹੋਣ। ਜਦੋਂ ਜਾਣਾ ਇਹਨਾਂ ਨੇ ਕਿਸੇ ਦੇ ਵਿਆਹ ਸ਼ਾਦੀ 'ਚ, ਚਲੋ ਉਡਨ ਖਟੋਲੇ ਤੇ ਚੱਲਦੇ ਆ, ਤੇ ਫਿਰ ਉੱਥੇ ਦਰਜ ਕੀ ਕਰਨਗੇ ਕਿ ਅਸੀਂ ਘੁਬਾਏ ਦੇ ਮੁੰਡੇ ਤੇ ਵਿਆਹ ਤੇ ਗਏ ਸੀਗੇ। ਘੁਬਾਏ ਦੇ ਮੁੰਡੇ ਤੇ ਵਿਆਹ ਤੇ ਜਾਣ ਲਈ ਵੀ ਇਹਨਾਂ ਨੇ ਜਹਾਜ਼ ਵਰਤਣਾ, ਕਿਉਂਕਿ ਇੱਥੇ ਸੁਖਬੀਰ ਸਿੰਘ ਬਾਦਲ ਘੁਬਾਏ ਦੇ ਮੁੰਡੇ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਆਏ ਸਨ। ਕਿਸੇ ਨੂੰ ਪਤਾ ਨਹੀਂ ਸੀ ਕਿ ਉਡਨ ਖਟੋਲੇ ਤੇ ਚੱਲੇ ਆ। ਉਹ ਤੇ ਇਹ ਸੀ ਕਿ ਤੜਕੇ ਜਦੋਂ ਤਿਆਰ ਹੋ ਕੇ, ਭਾਗੂ ਇੱਕ ਸਕੂਲ ਆ ਇਹਨਾਂ ਦੇ ਪਿੰਡ ਦੇ ਨਜ਼ਦੀਕ, ਉੱਥੇ ਹੈਲੀਪੈਡ ਬਣਾਇਆ ਸੀ। ਜਦੋਂ ਜਾ ਕੇ ਵਿੱਚ ਬੈਠੇ ਤੇ ਉਹਨੇ ਸੈਲਫੀ ਨਹੀਂ ਚੁੱਕਿਆ, ਤੇ ਚੰਡੀਗੜ੍ਹੋਂ ਮੌਕੇ ਤੇ ਟੀਮ ਮੰਗਾਉਣੀ ਪਈ। ਉਦੋਂ ਨੂੰ ਪੱਤਰਕਾਰ ਪਹੁੰਚ ਗਏ, ਉੱਥੇ ਪਤਾ ਲੱਗਿਆ ਕਿ ਇਹਨਾਂ ਨੇ ਤੇ ਵਿਆਹ ਤੇ ਜਾਣ ਲਈ ਵੀ ਉਡਨ ਖਟੋਲਾ ਲਿਆਂਦਾ ਹੋਇਆ। ਤੇ ਜਦ ਕਿ ਬਾਦਲ ਤੋਂ ਘੁਬਾਏ ਦਾ ਜਿਹੜਾ ਪਿੰਡ ਆ, ਜੇ ਉੱਥੋਂ ਚੰਗੀ ਕਾਰ ਫੈਂਟੀ ਹੋਵੇ, ਜੋ ਕਾਰਾਂ ਇਹਨਾਂ ਦੇ ਕੋਲ ਆ, ਉਹ ਗੱਡੇ ਜਿੰਨੀਆਂ ਇਹਨਾਂ ਕੋਲ ਕਾਰਾਂ, ਤੇ ਮਸੇ ਮੈਨੂੰ ਲੱਗਦਾ 30-35 ਮਿੰਟਾਂ 'ਚ ਉੱਥੇ ਪਹੁੰਚ ਜਾਂਦੀਆਂ, ਵੱਧ ਤੋਂ ਵੱਧ ਘੰਟਾ ਲਾ ਲਓ। ਤਾਂ ਉਹਦੇ ਲਈ ਵੀ ਜਹਾਜ਼ ਵਰਤਿਆ ਜਾ ਰਿਹਾ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇਹ ਜਹਾਜ਼ ਆ ਜਿਹੜੇ ਕਿੰਨਾ ਕੁ ਕੰਮ ਕਰਦੇ ਪਏ। ਇਹ ਰੋਜ਼ਾਨਾ ਦਾ ਜੇ ਲਾਈਏ ਤੇ ਦੱਸਦੇ ਆ ਕਿ ਘੱਟੋ ਘੱਟ 3.5 ਲੱਖ ਰੁਪਇਆ ਖਰਚਾ ਹੈ ਹਵਾਈ ਯਾਤਰਾ ਦਾ ਇੱਕ ਦਿਨ ਦਾ, ਭਾਵੇਂ ਜਹਾਜ਼ ਚੱਲਣ ਜਾਂ ਨਾ ਚੱਲਣ, ਕਿਉਂਕਿ ਟੈਕਸ ਵੀ ਪੈਂਦੇ ਆ। ਜੇ ਦੂਜੇ ਪਾਸੇ ਲਾ ਲਈਏ ਤੇ ਕਰੋੜ ਰੁਪਈਏ ਦਾ ਤੇਲ ਇਹਨਾਂ ਦੀਆਂ ਸੰਤਰੀਆਂ ਮੰਤਰੀਆਂ ਦੀਆਂ ਕਾਰਾਂ ਪੀਣ ਡਈਆਂ। ਕਰੋੜ ਉਹ ਹੋ ਗਿਆ ਤੇ ਕਰੋੜ ਹੀ ਇਹ ਹੋ ਗਿਆ। ਦੇਖੋ 2 ਕਰੋੜ ਰੁਪਈਆ ਤੇ ਬਜਵਾ ਜਿਹੜਾ ਉਹ ਸੜਕੀ ਤੇ ਹਵਾਬਾਜ਼ੀ ਦੇ ਵਿੱਚ ਹੀ ਉੱਡਿਆ ਰਿਹਾ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਖਜ਼ਾਨਾ ਜਿਹੜਾ ਭਾਂ ਨਹੀਂ ਕਰੇਗਾ ਤੇ ਹੋਰ ਕੀ ਕਰੇਗਾ। ਜੀ ਲੋਧੀ ਨੰਗਲ ਫਿਰ ਬੋਲੇ ਆ, ਮੈਨੂੰ ਝੰਡੀ ਵਾਲੀ ਕਾਰ ਦੇ ਦਿਓ, ਆਪ ਤਾਂ ਤੁਸੀਂ ਹਵਾਈ ਜਹਾਜ਼ਾਂ 'ਚ ਝੂਟੇ ਲੈਂਦੇ ਹੋ। ਜਿੰਨੀਆਂ ਲੋਧੀ ਨੰਗਲ ਨੇ ਮਿੰਨਤਾਂ ਕੀਤੀਆਂ ਨਾ ਜੀ, ਬੇਸ਼ਰਮੀ ਧਾਰ ਕੇ, ਮੇਰੇ ਖਿਆਲ ਦੇ ਨਾਲ ਕਿਸੇ ਜਿੱਦੀ ਮਾਂ ਦੇ ਜਵਾਕ ਨੇ ਵੀ ਕੀਤੀਆਂ ਹੁੰਦੀਆਂ ਤੇ ਉਹਨੇ ਵੀ ਅੱਕ ਕੇ ਉਹ ਬਾਜੀਆਂ ਵਾਲੀ ਦੁਕਾਨ ਤੋਂ ਉਹਨੂੰ ਝੰਡੀ ਵਾਲੀ ਕਾਰ ਲੈ ਦੇਣੀ ਸੀ। ਉਹਦਾ ਵੀ ਮਨ ਪਸੀਜ ਜਾਣਾ ਸੀ, ਪਰ ਇਹਨਾਂ ਦਾ ਮਨ ਨਹੀਂ ਪਸੀਜਿਆ। ਲਖਵੀਰ ਸਿੰਘ ਲੋਧੀ ਨੰਗਲ ਹੈ ਜਿਹੜਾ, ਉਹ ਚੋਣ ਹਾਰਿਆ, ਔਰ ਹਾਰਿਆਂ ਦਾ ਮੁੱਲ ਤੁਹਾਨੂੰ ਪਤਾ ਹੀ ਹੈ। ਜਿੱਤ ਆਈਆਂ ਦੇ ਗਲ ਹਾਰ ਪਏ ਤੇ ਕੌਣ ਪੁੱਛਦਾ ਜੇ ਫੌਜਾਂ ਹਾਰੀਆਂ ਨੂੰ, ਕਿਉਂਕਿ ਇੱਥੇ ਜਿੱਤ ਆਈਆਂ ਤੇ ਹਾਰ ਪੈਂਦੇ, ਜਿਹੜਾ ਹਾਰ ਕੇ ਆ ਗਿਆ ਉਦੋਂ ਹਾਰ ਨਹੀਂ ਪੈਂਦੇ। ਤਾਂ ਇਹ ਲਖਵੀਰ ਲੋਧੀ ਨੰਗਲ ਸੀਗਾ ਜਿਹੜਾ ਇਹ ਪਾਸੇ ਕੀਤਾ ਹੋਇਆ ਸੀ। ਹਾਲਾਂਕਿ ਇਹ ਸਦਭਾਵਨਾ ਰੈਲੀ ਦੇ ਵਿੱਚ ਇਹ ਉਹੀ ਸ਼ਖਸ ਹੈ ਜਿਹਨੇ ਕਿਹਾ ਸੀ ਜੇ ਕੋਈ ਬੜਾ ਔਖਾ ਸੌਖਾ ਹੁੰਦਾ ਭਰੀ ਸਭਾ ਦੇ ਵਿੱਚ ਤੇ ਉਹਨੂੰ ਧੌਣ ਤੋਂ ਫੜ ਕੇ ਥੱਲੇ ਨਾ ਰੱਖ ਦਿਓ, ਨੱਪ ਦਿਓ ਉਹਨੂੰ ਧੌਣੋਂ ਫੜ ਕੇ। ਇਹ ਉਹੀ ਲੋਧੀ ਨੰਗਲ ਸਾਹਿਬ ਨੇ। ਉਹ ਇਸੇ ਕਰਕੇ ਵਾਰ-ਵਾਰ ਕਹਿੰਦੇ ਸੀ ਕਿ ਧੌਣੋਂ ਫੜ ਕੇ ਨੱਪ ਦਿਓ ਕਿ ਮੈਨੂੰ ਥੋੜੀ ਜਿਹੀ ਇੱਧਰੋਂ ਮਿਲੇ, ਮੈਨੂੰ ਥੋੜੀ ਜਿਹੀ ਟੈਨਸ਼ਨ ਮਿਲੇ, ਅਟੈਂਸ਼ਨ ਮਿਲ ਜੇ ਔਰ ਮੈਂ ਕਿਸੇ ਨਾ ਕਿਸੇ ਕਾਰ ਤੇ ਚੜ ਜਾ। ਸੁਖਬੀਰ ਸਿੰਘ ਬਾਦਲ ਆਏ ਸੀ ਇੱਕ ਵਾਰੀ, 2-3 ਮਹੀਨੇ ਹੋਏ ਆ ਗੁਰਦਾਸਪੁਰ, ਉੱਥੇ ਰੋਈ ਪਏ ਸੀ। ਕਹਿੰਦੇ ਬਾਦਲ ਸਾਹਿਬ ਮੈਂ ਤੇ ਪੈਲੀ ਵੇਚ ਕੇ ਪਾਰਟੀ ਦੀ ਸੇਵਾ ਕਰਨ ਡਿਆ, ਮੈਨੂੰ ਕੋਈ ਛੋਟੀ ਜਿਹੀ ਚੇਅਰਮੈਨੀ ਦੇ ਦਿਓ, ਜਾਂਦੀ ਵਾਰ ਮੈਂ ਵੀ ਕੋਈ ਮਾੜਾ ਮੋਟਾ ਸਵਾਦ ਚੱਖ ਲਾਂ। ਉਹਨਾਂ ਕਿਹਾ ਕੋਈ ਗੱਲ ਨਹੀਂ। ਹੁਣ ਗੱਲ ਨਹੀਂ ਬਣੀ,
ਜਿਵੇਂ ਜਿਵੇਂ ਸਮਾਂ ਜਿਹੜਾ ਘੜੀ ਜਿਹੜੀ ਹੈ ਸੂਈ ਹੈ ਬੀਬੀ ਟਿਕ ਟਿਕ ਕਰਦੀ ਜਾਂਦੀ ਹੈ, ਉਵੇਂ ਦੀਆਂ ਧੜਕਣਾਂ ਤੇਜ਼ ਹੋਈ ਜਾਂਦੀਆਂ, ਸਮਾਂ ਤਾਂ ਲੰਘ ਚੱਲਿਆ। ਕੱਲ ਇਹਨਾਂ ਨੇ ਉੱਥੇ ਮੀਟਿੰਗ ਰੱਖੀ ਸੀ, ਭਾਰਤੀ ਜਨਤਾ ਪਾਰਟੀ ਤੇ ਇਹਨਾਂ ਸਾਰਿਆਂ ਨੇ ਰਲ ਕੇ ਸ਼ਿਵ ਕੁਮਾਰ ਬਟਾਲਵੀ ਦਾ ਮੇਲਾ ਕਰਨਾ ਤੇ ਉਹਨਾਂ ਨੇ ਉਹਦੀ ਯਾਦ 'ਚ ਜੋ ਸਮਾਗਮ ਕਰਵਾਉਣਾ ਸੀ ਉਹਦੇ ਲਈ ਮੀਟਿੰਗ ਰੱਖੀ ਸੀ। ਤੇ ਉੱਥੇ ਲੋਧੀ ਨੰਗਲ ਦਾ ਫਿਰ ਫੋੜਾ ਜਿਹੜਾ ਫੁੱਟ ਪਿਆ। ਉਹ ਕਹਿੰਦਾ ਪੁਰਸਕਾਰ ਦੇ ਪੈਸੇ ਮੈਂ ਆਪਦੀ ਜੇਬ 'ਚੋਂ ਲਾ ਦਿਆਂਗਾ, ਹਾੜਾ ਜੇ ਮੈਨੂੰ ਕਾਰ ਝੰਡੀ ਵਾਲੀ ਮੈਂ ਪੁਰਸਕਾਰ ਵੀ ਆਪਦੀ ਜੇਬ 'ਚੋਂ ਦੇ ਦੇਣਾ। ਹੁਣ ਦੇਖੋ ਝੰਡੀ ਵਾਲੀ ਕਾਰ ਮਿਲਦੀ ਹੈ ਜਾਂ ਨਹੀਂ ਮਿਲਦੀ, ਪਰ ਮੈਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿੱਥੇ ਇੰਨੇ ਬੋਰਡ ਬਣਾਏ ਆ ਉੱਥੇ ਇੱਕ ਬੋਰਡ ਹੋਰ ਬਣਾ ਦੇਣਾ ਚਾਹੀਦਾ, ਹਾਰਿਆ ਨਕਾਰਿਆ ਭਲਾਈ ਬੋਰਡ। ਉਹ ਜਿਹੜੇ ਹਾਰੇ ਲੋਕ ਆ, ਨਕਾਰੇ ਲੋਕ ਆ, ਉਹਨੂੰ ਉਧਰ ਫਿੱਟ ਕਰ ਦੇਣ। 40 ਕੁ ਅਸਾਮੀਆਂ ਰੱਖੀਆਂ ਹੁਣ, ਸਾਰੇ ਹੀ ਚੇਅਰਮੈਨ ਹੋਣ, ਸਾਰਿਆਂ ਨੂੰ ਝੰਡੀ ਵਾਲੀ ਕਾਰ ਮਿਲ ਜੇ। ਕਿਉਂਕਿ ਦੇਖੋ ਜੀ, ਹਾਰਿਆਂ ਦਾ ਵੀ ਜੀ ਕਰਦਾ ਨਾ ਦਾਲ ਕਰਾਰੀ ਨੂੰ। ਜੀ ਜੀ ਬਿਲਕੁਲ ਜੀ, ਇਹੀ ਦੇਖਣ ਨੂੰ ਮਿਲ ਰਿਹਾ ਜੀ। ਤੇ ਅਗਲੀ ਗੱਲ ਕਰਦੇ ਵੀ ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਕਹਾਣੀ ਖਤਮ ਹੋਈ, ਅਗਵਾ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ। ਦੇਖੋ ਜੀ, ਅਸੀਂ ਇਹੀ ਸਵਾਲ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਸੀ ਪਰਸੋਂ ਜੀ। ਉਹਨਾਂ ਨੇ ਘੁਮਾ ਫਿਰਿਆ ਕਿ ਜਿਵੇਂ ਉਹ ਟੋਪੀ ਪਾਉਣ ਦੀ ਉਹਨਾਂ ਦੀ ਆਦਤ ਹੈ, ਪੱਤਰਕਾਰਾਂ ਤੇ ਟੋਪੀ ਪਾ ਜਾਂਦੇ। ਟੋਪੀ ਪਾਉਣ ਦਾ ਮਤਲਬ ਹੁੰਦਾ ਕਿ ਬੋਲਣ ਜੋਗਾ ਨਹੀਂ ਛੱਡਦੇ। ਉਹ ਕਹਿੰਦੇ ਕਿ ਕਾਕਾ ਸਾਰੇ ਮੁਲਕ ਦੇ ਵਿੱਚ, ਸਾਰੇ ਵਿਸ਼ਵ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ, ਪਰ ਪੰਜਾਬ ਹੈ ਜਿਹੜਾ ਉਹ ਮੁਲਕ ਦਾ ਸਭ ਤੋਂ ਸ਼ਾਂਤ ਸੂਬਾ ਹੈ। ਹੁਣ ਜੇ ਇਹ ਸ਼ਾਂਤ ਸੂਬਾ ਹੈ ਤੇ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਅਸ਼ਾਂਤ ਸੂਬਾ ਕਿਹੜਾ ਹੋਇਆ। ਸ਼ਾਂਤ ਸੂਬੇ ਦੇ ਵਿੱਚ 2 ਔਸਤ ਕਤਲ ਹੁੰਦੇ ਆ, 2 ਕਾਤਲਾਨਾ ਹਮਲੇ, ਯਾਨੀ 4 ਜਿਹੜੇ ਕਾਤਲਾਨਾ ਹਮਲੇ ਹੁੰਦੇ ਆ। ਇਸ ਤੋਂ ਇਲਾਵਾ ਜਿਹੜੀ ਇੱਕ ਚੀਜ਼ ਸਭ ਤੋਂ ਅੱਖਾਂ ਖੋਲਣ ਵਾਲੀ ਹੈ ਉਹ ਇਹ ਹੈ ਕਿ ਅਗਵਾ ਦੀਆਂ ਘਟਨਾਵਾਂ, ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਾ ਸੀ, ਇਹ ਮੀਡੀਆ ਰਿਪੋਰਟਾਂ ਤੇ ਆਈਆਂ, ਆਪਾਂ ਕੱਲ ਪਰਸੋਂ ਹੀ ਗੱਲ ਕਰ ਚੁੱਕੇ ਸੀ ਕਿ ਅਗਵਾ ਜਿਹੜਾ ਇਹ ਅਗਵਾ ਵਾਲਾ ਧੰਦਾ ਬਣਦਾ ਜਾ ਰਿਹਾ। ਹੁਣ ਅਗਵਾ ਵਾਲੀਆਂ ਜਿਹੜੀਆਂ ਘਟਨਾਵਾਂ ਸੀ 2014 ਚ ਵਾਪਰੀਆਂ 1550 ਤੇ 2015 ਚ ਇਹ ਵੱਧ ਕੇ 1628 ਹੋ ਗਈ, ਯਾਨੀ ਸਾਲ ਦਰ ਸਾਲ ਇਹ ਘਟਨਾਵਾਂ ਵੱਧਦੀਆਂ ਜਾ ਰਹੀਆਂ। ਇਸੇ ਤਰ੍ਹਾਂ ਬਲਾਤਕਾਰ ਹੈ ਜਿਹੜੇ, ਹਾਲਾਂਕਿ ਬਲਾਤਕਾਰਾਂ ਦੇ ਵਿੱਚ ਸਾਰੀ ਸੱਚਾਈ ਨਹੀਂ ਹੈ, ਕੁਝ ਫਾਲਸ ਕੇਸ ਵੀ ਰਜਿਸਟਰਡ ਹੁੰਦੇ ਆ, ਲਾਗ ਡਾਟ ਨਾਲ ਜਾਂ ਹੋਰ ਕਈ ਭਾਵਨਾਵਾਂ ਦੇ ਨਾਲ ਦਰਜ ਕਰਾ ਦਿੱਤੇ ਜਾਂਦੇ ਆ। ਉਹਨਾਂ ਦੇ ਅੰਕੜੇ ਆਪਾਂ ਸਹੀ ਨਹੀਂ ਮੰਨ ਸਕਦੇ, ਕੋਈ ਸਾਰੇ ਦੋਸਤ ਹੋਣਗੇ, ਪਰ ਅਗਵਾ ਜਿਹੜੇ ਇਹ ਘਟਨਾਵਾਂ ਅਗਵਾ ਕਰਨ ਦੀਆਂ ਵਾਪਰ ਰਹੀਆਂ, ਇਹ ਅੱਖਾਂ ਖੁੱਲਣ ਵਾਲੀਆਂ ਨੇ। ਇਹਦਾ ਸੰਬੰਧ ਕਿਤੇ ਨਾ ਕਿਤੇ ਗੈਂਗ ਕਲਚਰ ਨਾਲ ਹੈ, ਕਿਉਂਕਿ ਜਿਹੜੇ ਗੈਂਗਸਟਰ ਆ ਜਾਂ ਬਦਮਾਸ਼ ਆ, ਜਿਹੜੇ ਫਰਾਰੀਆਂ ਕੱਟਦੇ, ਫਰਾਰੀ ਮਤਲਬ ਜਿਹੜੇ ਸੜਕ ਛਾਪ ਬਣ ਜਾਂਦੇ, ਜਿਨ੍ਹਾਂ ਦਾ ਘਰ-ਬਾਰ ਛੁੱਟ ਜਾਂਦਾ, ਟਿਕਾਣਾ ਕੋਈ ਪੱਕਾ ਨਹੀਂ ਰਹਿੰਦਾ, ਤਾਂ ਉਹਨਾਂ ਲਈ ਸਭ ਤੋਂ ਸੌਫਟ ਟਾਰਗੇਟ ਹੁੰਦਾ ਹੈ ਜਾਂ ਤਾਂ ਹਾਈਵੇ ਰੋਬਰੀ ਜਾਂ ਬੰਦਾ ਚੱਕਣਾ। ਔਰ ਤੁਰਿਆ ਜਾਂਦਾ ਬੱਚਾ ਚੱਕ ਲਿਆ ਤਾਂ ਪੈਸੇ ਲੈ ਲਏ, ਤੁਰਿਆ ਜਾਂਦਾ ਕਾਰੋਬਾਰੀ ਚੱਕ ਲਿਆ, ਕਿਉਂਕਿ ਉਹ ਸੌਫਟ ਟਾਰਗੇਟ ਹੈ। ਕਿਸੇ ਦੀ ਕੰਨ ਪੱਟੀ 'ਤੇ ਪਿਸਤੌਲ ਲਾਇਆ, ਉਹਨੂੰ ਕਾਰ 'ਚ ਬਿਠਾ ਲਿਆ, ਨਿੱਥੀ ਜਗ੍ਹਾ 'ਤੇ ਲੈ ਕੇ ਫੋਨ ਕੀਤਾ, ਕੋਈ ਲੱਖ 2 ਲੱਖ ਖਰੀਦ ਦਿੰਦੇ। ਇਹਨਾਂ ਦੇ ਖਰਚੇ ਹੈ ਨਾ, ਤੁਰੇ ਫਿਰਦਿਆਂ ਦੇ ਬਹੁਤ ਸਾਰੇ ਖਰਚੇ ਆ। ਤਾਂ ਇਹਨਾਂ ਲਈ ਇਹ ਚੀਜ਼ਾਂ 2-3 ਚੀਜ਼ਾਂ ਜਿਹੜੀਆਂ, ਪੈਟਰੋਲ ਪੰਪ ਲੁੱਟ ਲਏ, ਹਾਈਵੇ ਤੇ ਰੋਬਰੀ ਕਰ ਲਈ ਜਾਂ ਅਗਵਾ, ਇਹ 3-4 ਜਿਹੜੇ ਕ੍ਰਾਈਮ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਵੱਧਦੇ ਪਏ ਆ, ਕਿਉਂਕਿ ਅਗਵਾ ਕਰਿਆ ਹੁਣ ਲੋਕ ਪੁਲਿਸ ਕੋਲ ਨਹੀਂ ਜਾਂਦੇ। ਇਹ ਦੇਖੋ 1600 ਕਿ ਕਿੰਨੀਆਂ ਘਟਨਾਵਾਂ ਜਿਹੜੀਆਂ 2015 ਦੀਆਂ, ਤੇ ਉਹਦੇ 'ਚ ਮੈਨੂੰ ਲੱਗਦਾ ਜੇ ਆਪਾਂ ਦੇਖੀਏ ਤੇ ਪੁਲਿਸ ਨੇ ਜਿਹੜੀ ਕਾਮਯਾਬੀ ਹਾਸਲ ਕੀਤੀ ਹੋਣੀ ਹੈ ਫੜਨ ਵਾਲਿਆਂ ਨੂੰ, ਉਹਦੀ ਰੇਟ ਜੇ ਆਪਾਂ ਦੇਖੀਏ ਤੇ ਮਸਾਂ 20-25% ਹੋਣੀ ਹੈ। ਦੂਜੇ ਮਾਮਲੇ ਅੱਜ ਤੱਕ ਅਨਟ੍ਰੇਸ ਹੈ। ਤਾਂ ਇਸੇ ਕਰਕੇ ਲੋਕ ਹੁਣ ਪੁਲਿਸ ਕੋਲ ਜਾਂਦੇ ਨਹੀਂ, ਜੇ ਜਾਂਦੇ ਆ ਤੇ ਉਹ ਮਾਰ ਘੱਤਦੇ ਆ। ਕਪੂਰਥਲੇ ਵਾਲਾ ਮੁੰਡਾ ਮਾਰਿਆ, ਉਹ ਕਾਰੋਬਾਰੀ ਦਾ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਉਹ ਕੌਣ ਸਨ। ਹਾਲਾਂਕਿ ਕਾਲ ਆਈ ਹੈ, ਉਹਨਾਂ ਨੇ ਇੱਕ ਮੰਤਰੀ ਦਾ ਨਾਮ ਵੀ ਲਿਆ ਕਿ ਕੋਈ ਮੰਤਰੀ ਹੈ, ਉਹ ਮੰਗ ਰਿਹਾ ਪੈਸੇ, ਉਹ ਗੱਲ ਵਿੱਚੇ ਦੀ ਵਿੱਚੇ ਰਹਿ ਗਈ। ਸੋ ਇਸ ਕਰਕੇ ਇਹ ਜਿਹੜਾ ਗੈਂਗ ਕਲਚਰ ਹੈ ਉਹਦੀ ਉਪਜ ਹੈ, ਇਹ ਦੋਵੇਂ ਅਗਵਾ ਵਾਲੇ ਘਟਨਾਕ੍ਰਮ ਔਰ ਗੈਂਗਸਟਰ, ਇਹ ਦੋਵੇਂ ਇੱਕ ਦੂਜੇ ਤੇ ਪੂਰ ਗਿਆ। ਜਿੰਨਾ ਚਿਰ ਇਹ ਗੈਂਗ ਕਲਚਰ ਰਹੇਗਾ ਪੰਜਾਬ ਦੇ ਵਿੱਚ, ਅਗਵਾ ਕਾਂਡ, ਲੁੱਟਾਂ ਖੋਹਾਂ, ਕਤਲੋ ਗਾਰਤ, ਇਹਦਾ ਗ੍ਰਾਫ ਉੱਚਾ ਹੀ ਜਾਏਗਾ। ਪਰ ਫਿਰ ਵੀ ਜੋ ਮਰਜ਼ੀ ਹੋਵੇ, ਸਾਡੇ ਇਸ ਸ਼ਾਂਤ ਸੂਬੇ ਦੀ ਜੈ ਹੋ। ਜੀ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਵੀ ਦੁਖੀ ਹੋਏ ਲੋਕਾਂ ਨੇ ਅੰਨਿਆਂ ਵਾਲਾ ਨਲਕਾ ਪੁੱਟ ਸੁੱਟਿਆ। ਦੇਖੋ ਜੀ, ਉਸ ਨਲਕੇ ਦੀ ਕਹਾਣੀ ਇੱਥੋਂ ਤੱਕ ਚਲੇ ਗਈ ਕਿ ਕੋਈ ਮਹਿਬੂਬਾ ਤੇ ਉਹਦਾ ਮਹਿਬੂਬ ਦੋਵੇਂ ਬੈਠੇ ਗੱਲਾਂ ਬਾਤਾਂ ਕਰਦੇ ਪਏ ਸੀ। ਉਹ ਕਹਿੰਦਾ ਕਿ ਮੈਂ ਤੇਰੇ ਲਈ ਬਹੁਤ ਕੁਛ ਕਰ ਸਕਦਾ। ਉਹ ਕਹਿੰਦੀ ਕੀ ਕਰ ਸਕਦਾ? ਉਹ ਕਹਿੰਦਾ ਚੰਨ ਵੀ ਤੋੜ ਕੇ ਲਿਆ ਸਕਦਾ, ਉਹ ਰੁੱਖ ਭਰ ਕੇ ਉਹਦਾ ਚੰਨ ਦਾ ਉਹ ਵੀ ਲੈ ਆਊਂਗਾ,
ਤਾਰਾ ਵੀ ਜਿਹੜਾ ਉਹ ਵੀ ਪੱਲੀ 'ਚ ਪਾ ਲਿਆਉਂਗਾ, ਜੋ ਹੁਕਮ ਕਰੇਗੀ ਲੈ ਆਊਂਗਾ। ਜੀ ਉਹ ਕਹਿੰਦੀ ਕਿ ਛੱਡ ਵੇ ਭਲਿਆ ਕਰ, ਕਿਉਂ ਝੂਠ ਮਾਰੀ ਜਾਂਦਾ, ਜੇ ਕੁਝ ਕਰ ਸਕਦਾ ਤੇ ਅੰਨੀ ਵਾਲੇ ਨਲਕੇ ਤੋਂ ਪਾਣੀ ਲਿਆ ਦੇ। ਜੀ ਇੱਥੋਂ ਤੱਕ ਅੰਨੀ ਵਾਲਾ ਨਲਕਾ ਜਿਹੜਾ ਮਸ਼ਹੂਰ ਹੋ ਗਿਆ ਸੀਗਾ। ਉੱਥੇ ਦੇਖੋ ਕਤਾਰਾਂ ਵੱਜ ਗਈਆਂ, ਲੋਕ ਬਾਹਰਲੀ ਰਾਜਾਂ ਤੋਂ ਆਉਣ ਲੱਗ ਗਏ। ਇੱਕ ਉੱਥੇ ਮਾਈ ਆਈ PGI ਤੋਂ, ਉਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਮਾਤਾ ਤੂੰ ਇੰਨੀ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਕਿਵੇਂ? ਤੇ ਉਹਨੇ ਦੱਸਿਆ ਕਿ ਮੇਰਾ ਪੁੱਤ PGI ਦੇ ਵਿੱਚ ਦਾਖਲ ਆ। ਮੈਨੂੰ ਉੱਥੇ ਕਿਸੇ ਨੇ ਦੱਸਿਆ ਕਿ ਭਾਈ ਉੱਥੇ ਜਿਹੜਾ ਪਾਣੀ ਹੈ ਉਹ ਨਿਵਾਰਨ ਕਰਦਾ ਦੁੱਖਾਂ ਦਾ, ਤੇ ਮੈਂ PGI ਤੋਂ ਆਈ ਹਾਂ। ਹੁਣ ਇਹ ਹਿਸਾਬ ਲਾ ਲਓ ਸਾਡੀ ਮਾਨਸਿਕਤਾ ਦਾ ਕਿ PGI ਦੇ ਡਾਕਟਰਾਂ ਨਾਲੋਂ ਸਾਨੂੰ ਭਰੋਸਾ ਭਾਖੜਾ ਦੀ ਟੁੱਟੀ ਜੀ ਕੱਸੀ ਦੇ ਕਿਨਾਰੇ ਲੱਗੇ ਜਿਹੜਾ ਜੰਗਾਲ ਖਾਦੇ ਨਲਕੇ ਤੇ ਜਾਂਦਾ ਹੈ। ਇਹ ਸਾਡੀ ਮਾਨਸਿਕਤਾ ਹੈ 21ਵੀਂ ਸਦੀ ਦੇ ਵਿੱਚ। ਉੱਥੇ ਕਤਾਰਾਂ ਲੱਗ ਗਈਆਂ ਜੀ। ਉੱਥੋਂ ਦੇ ਇੱਕ ਮੁੰਡੇ ਨਾਲ ਮੇਰੀ ਗੱਲ ਹੋਈ, ਉਹਨੇ ਦੱਸਿਆ, ਉਹਨੇ ਕਿਹਾ ਕਿ ਕੁਛ ਨਹੀਂ ਹੈ ਜੀ, ਅਸੀਂ ਉਸ ਨਲਕੇ ਤੇ ਉੱਥੇ ਜਿੱਥੇ ਨਲਕਾ ਲੱਗਾ ਉੱਥੇ ਨਹਾਉਂਦੇ ਰਹੇ ਹਾਂ। ਉਹ ਕੈਨੇਡਾ ਰਹਿੰਦਾ ਅੱਜ ਕੱਲ੍ਹ। ਉਹ ਕਹਿੰਦਾ ਕਿ ਉੱਥੇ ਕੱਸੀ ਚੱਲਦੀ ਹੈ, ਭਾਖੜਾ ਨਹਿਰ ਦੀ ਛੋਟੀ ਜਿਹੀ ਕੱਸੀ ਚੱਲਦੀ, ਪਾਣੀ ਵਗਦਾ ਹੋਣ ਕਰਕੇ ਉੱਥੇ ਜਿਹੜੀ ਪਾਣੀ ਦੀ TDS ਹੈ, ਪਾਣੀ ਦੇ ਵਿੱਚ TDS ਦੀ ਮਾਤਰਾ ਹੈ ਉਹ ਬਿਲਕੁਲ ਘੱਟ ਹੈ। ਪਾਣੀ ਬਹੁਤ ਵਧੀਆ, ਉਹਦਾ ਪਾਣੀ ਜਿੱਦਾਂ ਸ਼ਰਬਤ ਹੁੰਦਾ, ਤੇ ਪਾਣੀ ਬਹੁਤ ਸੋਹਣਾ, ਬਹੁਤ ਮਿੱਠਾ ਹੈ। ਇਸ ਕਰਕੇ ਉਹ ਕਿਸੇ ਨੇ ਅਫਵਾਹ ਫੈਲਾਤੀ ਤੇ ਅਫਵਾਹ ਫੈਲਦੀ ਉੱਥੇ ਮਜ਼ਮਾ ਲੱਗ ਗਿਆ। ਹੁਣ ਜਿਹੜੀਆਂ ਉੱਥੇ ਪੰਚਾਇਤਾਂ ਸੀ ਉਹਨਾਂ ਨੂੰ ਸੰਭਾਲਣਾ ਔਖਾ ਹੋ ਗਿਆ, ਕਿਉਂਕਿ ਰਾਤ ਨੂੰ ਉੱਥੇ ਲੁੱਟਾਂ ਖੋਹਾਂ ਹੋਣ ਲੱਗ ਗਈਆਂ, ਕੁੜੀਆਂ ਚਿੜੀਆਂ ਦੇ ਨਾਲ ਬਦਤਮੀਜ਼ੀ ਹੋਣ ਲੱਗ ਪਈ, ਬਹੁਤ ਕੁਝ ਇਹੋ ਜਿਹਾ ਹੋਣ ਲੱਗ ਗਿਆ ਜਿਹੜਾ ਉੱਥੇ ਸਹਿਣਯੋਗ ਨਹੀਂ ਸੀ। ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਇਹਦਾ ਸਿਆਪਾ ਹੀ ਨਿਬੇੜੋ। ਹਾਲਾਂਕਿ ਸੌਖਾ ਹੀ ਹੋ ਗਿਆ ਕੰਮ, ਉਹਨਾਂ ਨੇ ਰਾਤ ਆਪ ਹੀ ਹੱਥੀ ਉੱਤੇ ਕੱਢ ਕੇ ਤੋੜ ਦਿੱਤਾ। ਨਹੀਂ ਤਾਂ ਕੁਝ ਲੋਕ ਦੱਸਦੇ ਸੀ ਕਿ ਵੀ ਜੇ ਹਿਸਾਬ ਨਾਲ ਭੀੜ ਲੱਗੀ ਤੇ ਸੰਨੀ ਦਿਓਲੀ ਮੰਗਵਾਉਣਾ ਪੈਣਾ, ਉਹ ਹੀ ਕੁੱਟ ਕੇ ਇਹਦਾ ਯੱਬ ਨਿਬੇੜੋ। ਜੀ 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 ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਉਹਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।